ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਝਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਿੰਗ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 6 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਗੱਲ ਕਰੀਏ ਸਰਕਾਰ ਦੀ। ਸ਼ਰਮਾ ਜੀ, ਸਰਕਾਰ ਤਾਂ ਵੈਸੇ ਇਹ ਗੱਲ ਕਹੀ ਜਾਂਦੀ ਹੈ ਕਿ ਸਰਕਾਰ ਤਾਂ ਸਾਰੇ ਕਾਸੇ ਦੀ ਪਹਿਲਾਂ ਹੀ ਮਾਲਕ ਹੈ, ਪਰ ਸਰਕਾਰ ਨੂੰ ਐਡੀ ਕੀ ਔਖ ਕੀ ਆ ਗਈ, ਐਡੀ ਮਜਬੂਰੀ ਕੀ ਹੋ ਗਈ ਵੀ ਪਿੰਡਾਂ ਦੇ ਮੰਦਿਰ, ਗੁਰਦੁਆਰੇ ਤੇ ਸ਼ਾਮਲਾਟਾਂ ਸਭ ਸਰਕਾਰ ਦੇ ਨਾਂ ਲੱਗ ਗਿਆ ਜੀ ਸਾਰਾ ਕੁਝ। ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਦੇ ਵਿੱਚ, ਇਸੇ ਪਲੇਟਫਾਰਮ ਤੇ ਆਪਾਂ ਲਗਾਤਾਰ ਗੱਲ ਕਰਦੇ ਆਏ ਕਿ ਸਰਕਾਰ ਜ਼ਮੀਨਾਂ ਨੂੰ ਹਥਿਆਉਣ ਦੇ ਵਿੱਚ ਬਹੁਤ ਕਾਹਲੀ ਕਰਦੀ ਆ ਜੀ। ਪਹਿਲੀਆਂ ਸਰਕਾਰਾਂ ਵੀ ਸਮੇਂ-ਸਮੇਂ ਅਸੀਂ ਦੇਖਿਆ, ਕਦੇ ਰੈਸਟ ਹਾਊਸ, ਗੈਸਟ ਹਾਊਸ ਵੇਚ ਦੋ, ਕਦੇ ਆਹ ਵੇਚ ਦੋ, ਕਦੇ ਮੰਡੀ ਬੋਰਡ ਦੀਆਂ ਥਾਵਾਂ ਵੇਚ ਦੋ, ਬਹੁਤ ਕੁਛ ਹੋਇਆ। ਜਾਂ ਇਹਨਾਂ ਤੇ ਲੋਨ ਲੈ ਲਓ, ਕਰਜ਼ਾ ਲੈ ਲਓ। ਤੇ ਹੁਣ ਵਾਲਿਆਂ ਨੇ ਤਾਂ ਹੱਦ ਮੁਕਾਈ, ਲੈਂਡ ਪੂਲਿੰਗ ਨੂੰ ਹੀ ਬਾਰ-ਬਾਰ ਲਿਆ ਕੇ ਜਿਵੇਂ ਕੋਸ਼ਿਸ਼ਾਂ ਕੀਤੀਆਂ। ਫਿਰ ਆਪਾਂ ਦੇਖਿਆ ਕਿ ਮਤਲਬ ਬਿਜਲੀ ਵਿਭਾਗ ਨਾਲ, ਪਾਵਰਕਾਮ ਨਾਲ ਸੰਬੰਧਿਤ ਜ਼ਮੀਨਾਂ ਨੂੰ ਬਾਰ-ਬਾਰ ਸੌਦੇ ਕਰਨ ਦੀ ਕੋਸ਼ਿਸ਼ਾਂ ਹੋਈਆਂ। ਫਿਰ ਇੱਕ ਏਸੀ ਮੰਡੀ ਵੇਚੀ, ਉਹ ਸਾਰਾ ਕੁਛ। ਪਿਛਲੇ ਦਿਨੀ ਆਪਾਂ ਇਸੇ ਪਹਿਲੂ ਤੇ ਵੀ ਚਰਚਾ ਕੀਤੀ ਸੀ ਕਿ ਇੱਕ ਵਾਰ ਇਹਨਾਂ ਨੇ ਸ਼ਾਮ ਲਾਟਾਂ ਨੂੰ ਵੀ ਹਥਿਆਉਣ ਦੀ ਕੋਸ਼ਿਸ਼ ਕੀਤੀ ਕਿ ਜੀ ਸਾਡੇ ਨਾਮ ਕਰ ਦਿੱਤੀਆਂ ਜਾਣ ਜੀ, ਅਸੀਂ ਜੀ ਇੱਥੇ ਇੰਡਸਟਰੀ ਲਾ ਦਾਂਗੇ ਜੀ, ਅਸੀਂ ਐ ਕਲੋਨੀਆਂ ਬਣਾ ਦਾਂਗੇ ਜੀ, ਆਹ ਪਿੰਡਾਂ ਦਾ ਵਿਕਾਸ ਹੋ ਜੂ। ਬੜੀ ਕੋਸ਼ਿਸ਼ ਹੋਈ, ਉਹਦੇ ਵਿੱਚ ਕੋਈ ਹੱਲਾ ਮਚਿਆ। ਚਲੋ ਮਾਮਲਾ ਠੰਡੇ ਵਾਸਤੇ ਚਲਾ ਗਿਆ। ਹੁਣ ਕਮਾਲ ਦਾ ਤਰੀਕਾ ਅਪਣਾਇਆ। ਪਿਛਲੇ ਦਿਨਾਂ 'ਚ ਪੰਜਾਬ ਦੇ ਪਿੰਡਾਂ 'ਚ ਸਰਵੇ ਹੋਇਆ ਜਿਹਦੀ ਆਪਾਂ ਜ਼ਿਕਰ ਕੀਤੀ ਸੀ, ਲਾਲ ਲਕੀਰ ਦੇ ਅੰਦਰ ਦੇ ਮਕਾਨਾਂ ਦੀ ਰਜਿਸਟਰੀ ਦਾ ਮਾਮਲਾ। ਉਹਨਾਂ ਦੇ ਵਿੱਚ ਇੱਕ ਕੋਣ ਤਾਂ ਇਹ ਪਿਆ ਕਿ ਤੁਸੀਂ ਲਾਲ ਲਕੀਰ ਦੇ ਅੰਦਰ ਜਿਹੜੇ ਮਕਾਨ ਨੇ ਉਹਨਾਂ ਨੂੰ ਇੱਕ ਵਿਅਕਤੀ ਦੇ, ਇੱਕ ਪਰਿਵਾਰ ਦੇ ਨਾਮ ਚੜਾ ਰਹੇ ਹੋ ਕਿ ਲਓ ਜੀ ਇਹ ਤੁਹਾਡੇ ਬਿਨਾਂ ਨਾਮ ਤੋਂ ਬੇਨਾਮੀ ਐਂ ਚੱਲੇ ਆਉਂਦੇ ਨੇ ਜੀ, ਪੀੜੀ ਦਰ ਪੀੜੀ ਐਂ ਕਬਜ਼ਿਆਂ ਵਾਲੀ ਉਹ ਹੈ ਜੀ। ਲਓ ਜੀ ਸਰਕਾਰੀ ਰਿਕਾਰਡ 'ਚ ਚੜ ਜੂ, ਤੁਹਾਡੀ ਰਜਿਸਟਰੀ ਹੋ ਜੂ, ਕੱਲ ਨੂੰ ਲੋਨ ਲੈਣਾ ਲੋਨ ਮਿਲ ਜੂ ਜੀ, ਵੇਚਣਾ ਤਾਂ ਜੀ ਸਹੀ ਸਿਸਟਮ ਤਹਿਤ ਵਿਕ ਜੂ ਜੀ, ਤੁਹਾਡੀ ਤਾਂ ਵੈਲਿਊ ਵੱਧ ਜੂਗੀ ਜੀ। ਤੇ ਜਦੋਂ ਕਿ ਮਾਹਰ ਨੇ ਜਿਹੜੇ ਉਹ ਕਹਿੰਦੇ ਵੀ ਇਹ ਬਾਅਦ ਚ ਪ੍ਰੋਪਰਟੀ ਟੈਕਸ ਤੇ ਆਉਣਗੇ। ਹਾਂਜੀ ਹਾਂਜੀ, ਸਹੀ ਹੈ। ਹੁਣ ਉਹਨਾਂ ਚ ਕੁਝ ਮਕਾਨਾਂ ਦਾ ਮਸਲਾ ਆ ਰਿਹਾ ਸੀ ਕਿ ਜਿਨ੍ਹਾਂ ਦਾ ਕੋਈ ਦਰਵਾਜ਼ਾ ਬੰਦ ਹੈ ਜਾਂ ਘਰ ਢਹਿ ਗਿਆ ਜਾਂ ਪਿੰਡ ਨਹੀਂ ਰਹਿੰਦੇ ਜਾਂ ਸ਼ਹਿਰ ਰਹਿੰਦੇ ਨੇ, ਵਿਦੇਸ਼ ਰਹਿੰਦੇ ਨੇ, ਜਾਂ ਕਿਸੇ ਨੇ ਬੂਹਾ ਨਹੀਂ ਖੋਲਿਆ, ਉਹਨਾਂ ਸਾਰੀਆਂ ਥਾਵਾਂ ਨੂੰ ਇਹਨਾਂ ਨੇ ਨੋ ਇਨਫੋਰਮੇਸ਼ਨ ਚ ਪਾਤਾ। ਤੇ ਜਿਹੜੇ ਸਰਕਾਰੀ ਤਕਨੀਕਾਂ ਦੇ ਮਾਹਰ ਨੇ, ਸਰਕਾਰੀ ਚਾਲਾਂ ਦੇ ਮਾਹਰ ਨੇ, ਢੰਗ ਤਰੀਕਿਆਂ ਦੇ ਮਾਹਰ ਨੇ, ਉਹ ਕਹਿੰਦੇ ਬਾਈ ਜੀ ਜਿਹਦਾ ਰਿਕਾਰਡ 'ਚ ਚੜ ਗਿਆ ਚੜ ਗਿਆ, ਜਿਹਦਾ ਨਾ ਚੜਿਆ ਉਹਦੀਆਂ ਹੁਣ ਗੇੜੀਆਂ ਕਢਾ ਰਹੇ ਨੇ ਤਹਿਸੀਲਦਾਰਾਂ ਕੋਲ। ਤੇ ਉਹ ਤੋਂ ਬਾਅਦ ਵੀ ਜਿਹੜੇ ਰਹਿ ਗਏ ਉਹ ਫਿਰ ਸਰਕਾਰੀ ਨਾਂ 'ਚ ਬੋਲਣਗੇ। ਤੇ ਇਹ ਤੋਂ ਅਗਲਾ ਪੜਾਅ ਫਿਰ ਨਿਕਲਿਆ ਕਿ ਪਿੰਡਾਂ ਦੇ ਵਿੱਚ ਤਾਂ ਮੰਦਿਰ ਨੇ, ਗੁਰਦੁਆਰੇ ਨੇ, ਮਸੀਤਾਂ ਨੇ, ਸਕੂਲ ਨੇ, ਕਾਲਜ ਨੇ, ਲਾਇਬ੍ਰੇਰੀਆਂ ਨੇ, ਹਸਪਤਾਲ ਨੇ, ਮੁੱਢਲੇ ਸਿਹਤ ਕੇਂਦਰ ਨੇ, ਪੰਚਾਇਤ ਘਰ ਨੇ, ਹੈ ਨਾ। ਫਿਰ ਇਸੇ ਤਰ੍ਹਾਂ ਨਵੇਂ ਸੁਵਿਧਾ ਕੇਂਦਰ ਖੁੱਲੇ ਨੇ ਜੀ। ਉਹ ਤੋਂ ਬਾਅਦ ਫਿਰ ਆਂਗਨਵਾੜੀ ਹੈ, ਫਿਰ ਤੁਸੀਂ ਇਹ ਲਾ ਲਓ ਟੋਭੇ ਨੇ, ਛੱਪੜ ਨੇ, ਧਰਮਸ਼ਾਲਾ ਨੇ, ਤੇ ਉਹ ਤੋਂ ਬਾਅਦ ਸ਼ਾਮਲਾਟ ਹੈ। ਹੁਣ ਇਹ ਸਾਰੀ ਥਾਂ ਜੋ ਵੀ ਚੀਜ਼ਾਂ ਬਣੀਆਂ ਕਿਹਦੀ ਜ਼ਮੀਨ ਤੇ ਬਣੀਆਂ? ਪਿੰਡ ਦੀ ਆਪਣੀ ਜ਼ਮੀਨ ਤੇ। ਬਿਲਕੁਲ ਬਿਲਕੁਲ। ਜੇ ਸਕੂਲ ਬਣੇ, ਹਸਪਤਾਲ ਬਣੇ, ਪਿੰਡ ਨੇ ਜ਼ਮੀਨ ਦਿੱਤੀ ਕਿ ਜ਼ਮੀਨ ਅਸੀਂ ਦਿੰਦੇ ਹਾਂ, ਬਣਾ ਲਓ ਜੀ ਤੁਸੀਂ, ਕਿ ਸਾਡੇ ਇਲਾਕੇ ਨੂੰ ਫਾਇਦਾ, ਸਾਡੇ ਪਿੰਡ ਨੂੰ ਫਾਇਦਾ। ਜੇ ਗੁਰਦੁਆਰੇ ਮੰਦਿਰ ਬਣੇ ਤਾਂ ਪਿੰਡ ਨੇ ਆਪਣੀ ਜ਼ਮੀਨ ਛੱਡ ਕੇ ਬਣਾਏ ਆਪਣੇ ਲਈ। ਜੇ ਵੱਖ-ਵੱਖ ਭਾਈਚਾਰੇ ਦੀਆਂ ਧਰਮਸ਼ਾਲਾ ਬਣੀਆਂ, ਚਾਹੇ ਉਹ ਰਾਜਨੀਤਿਕ ਮਨਸ਼ਾ ਨਾਲ ਜ਼ਮੀਨ ਛੱਡੀ ਹੋਵੇ, ਪਰ ਪਿੰਡ ਨੇ ਆਪਣੀ ਜ਼ਮੀਨ ਦਿੱਤੀ ਨਾ। ਸਹੀ ਹੈ, ਬਿਲਕੁਲ। ਜੇ ਕਿ ਲੋਕਾਂ ਨੂੰ ਪਲਾਟ ਦਿੱਤੇ ਸ਼ਾਮਲਾਟ ਚੋਂ, ਤਾਂ ਉਹ ਇੱਕ ਯੋਜਨਾ ਤਹਿਤ ਦਿੱਤੇ, ਚਾਹੇ ਰਾਜਨੀਤੀ ਤਹਿਤ ਦਿੱਤੇ, ਪਰ ਉਹ ਦਿੱਤੇ ਪਿੰਡ ਨੇ ਆਪਣੀ ਜ਼ਮੀਨ ਚੋਂ ਨਾ।
ਤੇ ਫਿਰ ਪੰਚਾਇਤ ਘਰ, ਸਕੂਲ, ਸ਼ਾਮਲਾਟ, ਟੋਬੇ, ਛੱਪੜ, ਇਸ ਮੰਦਿਰ, ਗੁਰਦੁਆਰੇ, ਮਸੀਤ, ਸ਼ਮਸ਼ਾਨ ਘਾਟ, ਇਹ ਸਾਰੇ ਕਿਹਦੀ ਜ਼ਮੀਨ 'ਚ ਨੇ? ਕਿਹਦੀ ਜ਼ਮੀਨ 'ਚ ਨੇ? ਸਹੀ ਹੈ, ਬਿਲਕੁਲ। ਤੇ ਜੇ ਪਿੰਡ ਦੀ ਜ਼ਮੀਨ 'ਚ ਉਹਨੇ ਤਾਂ ਉਹਦੀ ਮਾਲਕ ਪਿੰਡ ਹੈ, ਪੰਚਾਇਤ ਹੈ। ਤੇ ਸ਼ਾਮਲਾਟ ਜਿਹੜੀ ਠੇਕੇ ਤੇ ਚੜ੍ਹਦੀ ਹੈ, ਜਿਹਦੀ ਖੇਤੀ ਰਾਹੀਂ ਕੋਈ ਆਮਦਨ ਆਉਂਦੀ ਹੈ, ਦੁਕਾਨਾਂ ਨੇ ਕੁਝ, ਉਹ ਦੁਕਾਨਾਂ ਦੀ ਆਮਦਨ ਆਉਂਦੀ ਹੈ, ਤਾਂ ਉਹ ਪਿੰਡ ਦੀ ਆਮਦਨ ਹੈ। ਤੇ ਹੁਣ ਜਦੋਂ ਇਹ ਸਰਵੇ ਹੋ ਰਿਹਾ, ਉਹ ਸਾਰੀਆਂ ਥਾਵਾਂ ਨੋ ਇਨਫੋਰਮੇਸ਼ਨ 'ਚ ਚੱਲ ਰਹੀਆਂ ਨੇ। ਮਤਲਬ ਸਿੱਧੇ ਰੂਪ 'ਚ ਇਹਦਾ ਕੋਈ ਮਾਲਕ ਨਹੀਂ। ਕਿਉਂ? ਵੀ ਪਿੰਡ ਮਾਲਕ ਹੈ, ਪੰਚਾਇਤ ਮਾਲਕ ਹੈ, ਪੰਚਾਇਤ ਸਰਕਾਰ ਹੈ। ਹਾਂਜੀ, ਬਿਲਕੁਲ। ਹੁਣ ਸਰਪੰਚ, ਪੰਚ, ਲੰਬੜਦਾਰ, ਮੋਹਤਬਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਰਾ ਦੇ ਲੈਣ। ਨਹੀਂ, ਇਹ ਨੋ ਇਨਫੋਰਮੇਸ਼ਨ ਤੋਂ ਬਾਅਦ ਸਰਕਾਰ ਦੇ ਨਾਮ ਤੇ ਰਜਿਸਟਰੀਆਂ ਬੋਲਣਗੀਆਂ ਤੁਹਾਡੇ ਮੰਦਿਰਾਂ, ਗੁਰਦੁਆਰਿਆਂ, ਸ਼ਮਸ਼ਾਨ ਘਾਟਾਂ, ਟੋਬਿਆਂ, ਛੱਪੜਾਂ ਦੀਆਂ। ਇਹ ਉਸ ਰਾਹ ਪੈ ਗਿਆ ਸਿਸਟਮ। ਸਹੀ ਹੈ। ਸੋ ਇਹ ਕਬਜ਼ਾਉਣ ਦੀ, ਹਥਿਆਉਣ ਦੀ ਤਿਆਰੀ ਹੈ। ਔਰ ਸਮੁੱਚੀ ਜੇ ਸ਼ਾਮਲਾਟ ਚਲੀ ਗਈ, ਪਿੰਡ ਦੀ ਆਮਦਨ ਵੀ ਜਾਣੀ ਹੈ ਤੇ ਪਿੰਡ ਬਸਤੀ ਕਲੋਨੀਆਂ 'ਚ ਵੀ ਬਦਲ ਜਾਣੇ ਆ ਬਾਅਦ ਚੋਂ। ਸਹੀ ਹੈ, ਬਿਲਕੁਲ ਜੀ। ਸੋ ਇਸ ਲਈ ਇਹਦੇ ਉੱਤੇ ਆ ਜਿਹੜੇ ਮੋਹਾਲੀ ਦੇ ਨਾਲ ਲੱਗਦੇ ਪਿੰਡ ਨੇ, ਹੈਨਾ, ਜਾਂ ਲੁਧਿਆਣੇ ਦੇ ਨਾਲ ਲੱਗਦੇ ਪਿੰਡ ਨੇ, ਚੰਡੀਗੜ੍ਹ 'ਚ ਜਿਹੜੇ ਸਾਹ ਘੁੱਟੇ ਹੋਏ ਪਿੰਡ ਬਚੇ ਨੇ, ਉਹਨਾਂ ਦੀ ਸਥਿਤੀ ਜਾ ਕੇ ਦੇਖੋ। ਸ਼ੁਰੂ 'ਚ ਲੋਕਾਂ ਨੂੰ ਲੱਗਦਾ ਕਿ ਸਾਡੀ ਆਮਦਨ ਵੱਧ ਗਈ ਜੀ, ਲਓ ਜੀ ਸਾਡੇ ਕਮਰੇ ਕਿਰਾਏ ਤੇ ਚੜ੍ਹ ਗਏ, ਮੁਸੀਬਤਾਂ ਸੇੜ ਲਈਆਂ। ਪਰ ਅੱਜ ਉਸ ਪਿੰਡਾਂ ਦੀ ਹਾਲਤ ਕੀ ਆ, ਜਾਂ ਉੱਥੇ ਜਿਹੜਾ ਬਾਹਰੀ ਤਬਕਾ ਆ ਗਿਆ, ਉੱਥੇ ਦੇ ਮੂਲ ਵਾਸੀਆਂ ਦੀ ਸਥਿਤੀ ਕੀ ਆ। ਤੇ ਦੂਸਰਾ, ਫਿਰ ਪਿੰਡ ਦੀ ਆਪਣੀ ਨਿੱਜੀ ਆਮਦਨ ਜਦੋਂ ਖਤਮ ਹੋ ਗਈ, ਫਿਰ ਪਿੰਡ ਦੇ ਵਜੂਦ ਤੇ ਅਸਰ ਪੈਣਾ। ਸੋ ਇਸ ਸਥਿਤੀ ਦੇ ਵਿੱਚ ਫਿਰ ਤਣਾਅ ਵੱਧਦਾ, ਲੜਾਈਆਂ ਵੱਧਦੀਆਂ, ਤੇ ਸਰਕਾਰ ਸਿੱਧੇ ਰੂਪ ਦੇ ਵਿੱਚ ਪਿੰਡਾਂ ਤੇ ਕਬਜ਼ੇ ਕਰਨ ਜਾ ਰਹੀ ਹੈ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ, ਸਾਂਝੀਆਂ ਜ਼ਮੀਨਾਂ ਤੇ, ਸ਼ਾਮਲਾਟਾਂ ਤੇ ਕਬਜ਼ੇ ਕਰਨ ਜਾ ਰਹੀ ਹੈ। ਇਸ ਨੂੰ ਨਜ਼ਰਸਾਨੀ ਕਰਨ ਦੀ ਲੋੜ ਹੈ। ਜੇ ਨਹੀਂ ਇਹ ਮਨਸ਼ਾ, ਤਾਂ ਸਰਕਾਰ ਆ ਕੇ ਸਪਸ਼ਟ ਕਿਉਂ ਨਹੀਂ ਕਰਦੀ? ਪਿਛਲੇ 3-4 ਦਿਨਾਂ ਦਾ ਪੰਜਾਬ 'ਚ ਇਸ ਗੱਲ ਤੇ ਰੌਲਾ ਪੈ ਰਿਹਾ, ਸਰਕਾਰ ਅਜੇ ਤੱਕ ਨਹੀਂ ਬੋਲੀ। ਹੁਣ ਗੱਲ ਤੇ ਪ੍ਰੈਸ ਕਾਨਫਰੰਸ ਕਰਨ ਦੇ ਮਾਹਰ ਨੇ, ਇਸ ਮਸਲੇ ਤੇ ਚੁੱਪ ਕਿਉਂ ਆ? ਸਰਕਾਰ ਜਵਾਬ ਦੇਵੇ। ਸਹੀ ਹੈ, ਬਿਲਕੁਲ ਜੀ। ਨਾਲੇ ਨਾ ਇਹ ਕਈ ਚੀਜ਼ਾਂ ਆਪਾਂ ਨੂੰ ਦੇਖਣ 'ਚ ਲੱਗਦੀਆਂ ਨੇ ਸ਼ਰਮਾ ਜੀ ਛੋਟੀਆਂ, ਪਰ ਉਹ ਮਹਾਂਦਰਾ ਬਦਲ ਦਿੰਦੀਆਂ ਨੇ। ਜਿਵੇਂ ਹੁਣ ਜਿਹੜੇ ਜ਼ਿਲ੍ਹਿਆਂ ਦਾ, ਜਿਹੜੀਆਂ ਆਬਾਦੀਆਂ ਦਾ, ਜਿਹੜੇ ਲਾਲਚਾਂ ਦਾ ਤੁਸੀਂ ਜ਼ਿਕਰ ਕੀਤਾ, ਇਹਦੇ ਨਾਲ ਮਹਾਂਦਰੇ ਬਦਲ ਗਏ ਨੇ। ਅੱਜ ਉੱਥੇ ਕਈ ਪਿੰਡ ਅਜਿਹੇ ਨੇ, ਇੱਕ ਵਾਰੀ ਮੈਨੂੰ ਯਾਦ ਆ, ਤੁਸੀਂ ਇਸੇ ਪ੍ਰੋਗਰਾਮ ਦੇ ਸਾਨੂੰ ਦੱਸਿਆ ਸੀਗਾ ਕਿ ਪਿੰਡ ਦੇ ਵਿੱਚ ਘਰ ਹੀ ਇੱਕ ਆ, ਵੋਟ ਹੀ ਇੱਕ ਆ, ਬਾਕੀ ਸਾਰੇ ਬਾਹਰ ਹੀ ਨੇ, ਸਰਪੰਚ ਵੀ ਉੱਥੇ ਬਾਹਰ ਹੀ ਬਣਦਾ ਬੰਦਾ। ਸੋ ਮੋਹਾਲੀ ਦੇ ਕਈ ਪਿੰਡਾਂ ਦੀ ਜਦੋਜਹਿਦ ਆ ਵੀ ਉੱਥੇ ਪੰਜਾਬੀ ਬੰਦਾ ਸਰਪੰਚ ਹੀ ਨਹੀਂ ਬਣਦਾ, ਕਿਉਂਕਿ ਵਸੋਂ ਹੀ ਹੈ ਨਹੀਂ ਪੰਜਾਬੀਆਂ ਦੀ, ਸਰਪੰਚ ਕੌਣ ਬਣੂਗਾ? ਹਾਂਜੀ, ਲੁਧਿਆਣੇ ਹੀ ਸਥਿਤੀ ਹੈ। ਤੇ ਸੋ ਜਦੋਂ ਸਾਨੂੰ ਟੈਕਸ ਲੱਗਣ ਲੱਗ ਪਏ ਪੇਂਡੂ ਪ੍ਰਾਪਰਟੀ ਤੇ, ਅੱਜ ਪਿੰਡ ਦੇ ਲੋਕ, ਪਿੰਡ ਦੀ ਪੰਚਾਇਤ ਮਾਲਕ ਹੈ, ਪਰ ਕੱਲ ਨੂੰ ਮਲਕੀਅਤ ਨਹੀਂ ਰਹਿਣੀ ਇਹਨਾਂ ਦੀ। ਅਗਲੀ ਗੱਲ ਕਰੀਏ ਕਾਂਗਰਸ ਦੇ ਕਾਟੋ ਕਲੇਸ਼ ਦੀ। ਸ਼ਰਮਾ ਜੀ ਕਹਿੰਦੇ ਰਾਜਾ ਵੜਿੰਗ ਦੀ ਪ੍ਰਧਾਨਗੀ ਖੋਹਣ ਲਈ ਹੁਣ ਚੰਨੀ ਧੜੇ ਨੇ ਦਿੱਲੀ ਤੱਕ ਦੌੜ ਲਾਤੀ ਜੀ। ਪ੍ਰਵੀਨ ਜੀ, ਕਾਂਗਰਸ ਦਾ ਕਾਟੋ ਕਲੇਸ਼ ਕੋਈ ਨਵੀਂ ਗੱਲ ਥੋੜਾ ਜੀ। ਇਹ ਤਾਂ ਇਹਨਾਂ ਦੀ ਇੱਕ ਰਵਾਇਤ, ਇੱਕ ਆਦਤ ਹੈ। ਇਹ ਪੰਜਾਬ ਨੇ ਤਾਂ ਇਹਨਾਂ ਨੂੰ ਵਿਰੋਧੀ ਧਿਰ 'ਚ ਬਿਠਾਇਆ ਸੀ ਕਿ ਇਹ ਸਰਕਾਰ ਨਾਲ ਆਡਾ ਲੈਣਗੇ, ਆਪਸ 'ਚ ਵਿਰੋਧ ਕਮਾਈ ਬੈਠੇ ਨੇ ਇੰਨਾ ਕਿ ਆਪਣੇ ਹੀ ਇੱਕ ਦੂਜੇ ਦੇ ਸਿਰ 'ਚ ਗਲੀਆਂ ਕਰਦੇ ਨੇ। ਸੋ ਕਦੇ ਬੰਦ ਕਮਰੇ ਲੜਦੇ ਸੀ, ਹੁਣ ਸਾਰੇ ਬਾਜ਼ਾਰ ਲੜ ਰਹੇ ਨੇ। ਪਰ ਉਹ ਦਮ ਭਰਦੇ ਨੇ ਕਿ ਨਹੀਂ ਜੀ, ਅਸੀਂ ਤਾਂ ਦੇਖੋ ਜੀ ਏਕਤਾ ਲਈ ਕੰਮ ਕਰ ਰਹੇ ਹਾਂ ਜੀ, ਸਾਂਝੀ ਏਕਤਾ। ਕਿਹੜੀ ਏਕਤਾ? ਇੱਕ ਪਾਸੇ ਰਾਜਾ ਵੜਿੰਗ ਕਹਿੰਦਾ ਚੰਨੀ ਦੇ ਘਰੇ ਹੋਈ ਬੈਠਕ ਪਾਰਟੀ ਦੀ ਬੈਠਕ ਨਹੀਂ ਜੀ, ਦੂਏ ਪਾਸੇ ਸੁਖਜਿੰਦਰ ਰੰਧਾਵਾ ਕਹਿੰਦਾ ਅਸੀਂ ਸਾਰੇ ਇਕੱਠੇ ਆ, ਦੇਖੋ ਇੱਕ ਹੋ ਕੇ। ਸੋ ਸੁਖਜਿੰਦਰ ਰੰਧਾਵਾ ਜਿਸ ਦਿਨ ਮਰਿੰਡੇ 'ਚ ਬੈਠਕ ਹੋ ਰਹੀ ਸੀ ਚੰਨੀ ਦੇ ਘਰੇ, ਉਸ ਦਿਨ ਅਮਿਤ ਸ਼ਾਹ ਨੂੰ ਮਿਲਣ ਗਏ ਹੋਏ ਸੀ, ਤੇ ਉੱਥੇ ਮੀਡੀਆ ਨੇ ਜਦੋਂ ਚੰਨੀ ਦੀ ਬੈਠਕ ਬਾਰੇ ਪੁੱਛਿਆ ਤਾਂ ਕਿਨਾਰਾ ਕਰ ਗਏ ਸੀ ਜੀ। ਪਰ ਕੱਲ ਚੰਨੀ ਦੇ ਨਾਲ ਬੈਠਕ ਕਰ ਰਹੇ ਸੀਗੇ, ਸੋ ਸੁਖਜਿੰਦਰ ਰੰਧਾਵਾ ਵੀ ਇੱਧਰ ਆ ਗਏ। ਦਾ ਮਤਲਬ ਇਸ ਪਾਲੇ ਸਹੀ ਹੈ। ਪਹਿਲੀ ਬੈਠਕ ਦੇ ਵਿੱਚ ਪ੍ਰਗਟ ਸਿੰਘ ਨਜ਼ਰ ਨਹੀਂ ਆਇਆ ਸੀ, ਪ੍ਰਗਟ ਸਿੰਘ ਵੀ ਇੱਧਰ ਨਜ਼ਰ ਆ ਗਏ, ਪਾੜਾ ਵੀ ਇੱਧਰ ਨਜ਼ਰ ਆ ਗਿਆ। ਤੇ ਉਧਰ ਓਪੀ ਸੋਨੀ ਜਿਹੜੇ ਮਰਿੰਡੇ ਵਾਲੀ ਬੈਠਕ 'ਚ ਸੀਗੇ, ਹੁਣ ਪ੍ਰਤਾਪ ਬਾਜਵੇ ਦੇ ਡਰਾਇੰਗ ਰੂਮ 'ਚ ਬੈਠੇ ਸੀਗੇ। ਉਦਣ ਵੀ ਆਪਾਂ ਗੱਲ ਕੀਤੀ ਸੀ ਕਿ ਕਿਹਾ ਤਾਂ ਇਹ ਜਾ ਰਿਹਾ ਕਿ ਪ੍ਰਤਾਪ ਬਾਜਵੇ ਦੇ ਦੂਤ ਬਣ ਕੇ ਆਏ ਸੀ ਓਪੀ ਸੋਨੀ ਉਸ ਦਿਨ ਮੀਟਿੰਗ 'ਚ। ਸਹੀ ਹੈ, ਬਿਲਕੁਲ। ਤੇ ਹੁਣ ਵੀ ਕਿਹਾ ਜਾ ਰਿਹਾ ਸੀਗਾ ਜਿੱਦਣ ਸੁਖਜਿੰਦਰ ਰੰਧਾਵਾ ਆਏ ਸਵੇਰੇ ਕਿ ਉਦਣ ਪ੍ਰਤਾਪ ਬਾਜਵੇ ਨੇ ਵੀ ਆਉਣਾ ਸੀ ਮੀਟਿੰਗ 'ਚ, ਪਰ ਉਹ ਨਹੀਂ ਆਏ। ਫਿਰ ਭੁਪੇਸ਼ ਬਘੇਲ ਦਾ ਰਾਜਾ ਵੜਿੰਗ ਨੇ ਅੱਡ ਸਵਾਗਤ ਕੀਤਾ, ਪ੍ਰਤਾਪ ਬਾਜਵੇ ਨੇ ਅੱਡ ਕੀਤਾ। ਪਰ ਚੰਨੀ ਵਾਲਾ ਧੜਾ ਕਹਿੰਦਾ ਵੀ ਅਸੀਂ ਕੋਈ ਸਵਾਗਤ ਨਹੀਂ ਕਰਨਾ, ਅਸੀਂ ਤਾਂ ਹਾਈ ਕਮਾਂਡ ਨਾਲ ਗੱਲ ਕਰਾਂਗੇ। ਮਤਲਬ ਉਹਨਾਂ ਨੇ ਕਹਿਤਾ ਕਿ ਅਸੀਂ ਭੁਪੇਸ਼ ਬਘੇਲ ਨੂੰ ਹੁਣ ਹਾਈ ਕਮਾਂਡ ਵੀ ਨਹੀਂ ਮੰਨਦੇ ਜੀ। ਸਹੀ, ਉਹ ਸਿੱਧਾ ਇਸ਼ਾਰਾ। ਉਹ ਕਹਿੰਦੇ ਵੀ ਭੁਪੇਸ਼ ਬਘੇਲ ਤਾਂ ਕਰਦਾ ਹੀ ਰਾਜਾ ਵੜਿੰਗ ਲਈ ਕੰਮ ਹੈ, ਠੀਕ ਹੈ, ਇਹਦੇ ਲਈ ਫੀਲਡਿੰਗ ਲਾਉਂਦਾ, ਇਹਦੇ ਹਿਸਾਬ ਨਾਲ ਸਾਰਾ ਮੈਚ ਸਜਾਉਂਦਾ। ਤੇ ਉਹ ਕਹਿੰਦੇ ਦੂਜਾ ਕੁਝ ਇਹ ਵੀ ਰੌਲਾ ਪਈ ਜਾਂਦਾ ਕਿ ਉਹਦੇ ਈਡੀ ਦੇ ਮਾਮਲੇ ਇੰਨੇ ਨੇ ਕਿ ਉਹ ਪਤਾ ਨਹੀਂ ਇੰਚਾਰਜ ਸਾਡਾ ਲੱਗਿਆ ਹੋਇਆ ਤੇ ਕੰਮ ਬੀਜੇਪੀ ਲਈ ਕਰਦਾ। ਸੋ ਇਸ ਲਈ ਕਹਿੰਦੇ ਉਹ ਤਾਂ ਵਿਗਾੜਨਾ ਚਾਹੁੰਦਾ ਜੀ ਕਾਂਗਰਸ ਦੀ ਸਥਿਤੀ। ਇੱਥੋਂ ਤੱਕ ਦੀਆਂ ਚਰਚਾਵਾਂ ਕਾਂਗਰਸ ਦੇ ਅੰਦਰੋਂ ਨਿਕਲ ਕੇ ਆ ਰਹੀਆਂ ਨੇ ਜੀ।
ਤੋ ਕੱਲ ਜਦੋਂ ਭੁਪੇਸ਼ ਬਘੇਲ ਆਏ ਤਦੋਂ ਰਾਜਾ ਵੜਿੰਗ ਨੂੰ ਮਿਲੇ। ਰਾਜਾ ਵੜਿੰਗ ਨੇ ਵੀ ਆਪਣੇ ਵੱਲੋਂ ਸ਼ਕਤੀ ਪ੍ਰਦਰਸ਼ਨ ਦੀ ਕੋਸ਼ਿਸ਼ ਕੀਤੀ। ਉਹਨੇ ਯੂਥ ਕਾਂਗਰਸ ਦਿਖਾਈ ਕਿ ਦੇਖੋ ਜੀ ਤਾਂ ਮੇਰੇ ਨਾਲ ਆ ਸਾਰੀ। ਤੇ ਉਧਰ ਪ੍ਰਤਾਪ ਬਾਜਵੇ ਨੇ ਡਰਾਇੰਗ ਰੂਮ 'ਚ ਮੀਟਿੰਗ ਕਰ ਲਈ ਕਿ ਕੋਈ ਨਾ ਜੀ ਸਾਰਾ ਠੀਕ ਹੋ ਜਾਊਗਾ, ਅਸੀਂ ਕਰਦੇ ਹਾਂ ਮੈਨੇਜ। ਤੇ ਬਘੇਲ ਸਾਹਿਬ ਕਹਿੰਦੇ 5 ਦਿਨ ਮੈਂ ਇੱਥੇ ਆ, ਮੈਂ ਕੱਲਿਆਂ ਨੂੰ ਮਿਲੂੰਗਾ, ਸਾਰਾ ਕੁਝ ਮੈਂ ਸੈਟਲ ਕਰ ਦੂੰਗਾ ਜੀ। ਮਤਲਬ ਜਿਹੜੀ 2-2.5 ਮਹੀਨੇ ਪ੍ਰੈਕਟਿਸ ਹੋਈ ਤੁਹਾਡੀ ਕਿ ਚਲੋ ਦਿੱਲੀ ਆ ਜਾਓ, ਦਿੱਲੀ ਚੱਲ ਜਾਓ, ਦਿੱਲੀ ਕਰ ਲਓ ਮੀਟਿੰਗ, ਹੋ ਗਿਆ ਫੈਸਲਾ, ਰਾਹੁਲ ਗਾਂਧੀ ਨੇ ਬਣਾਤੀ ਲਿਸਟ, ਐਲਾਨ ਕੱਲ ਨੂੰ ਪਰਸੋਂ ਨੂੰ, ਉਹ ਸਾਰੀ ਕੀ ਸੀ ਫਿਰ ਜੇ ਜ਼ੀਰੋ ਤੋਂ ਹੀ ਇਕੱਲੇ ਮੀਟਿੰਗਾਂ ਕਰਨੀਆਂ। ਸਹੀ ਹੈ। ਫਿਰ ਦੁਬਾਰਾ ਜੇ ਰਾਏ ਲੈਣੀ ਹੈ। ਪਰ ਚੰਨੀ ਧੜਾ ਕਹਿੰਦਾ ਵੀ ਅਸੀਂ ਤਾਂ ਹੈਗੇ ਮਜ਼ਬੂਤ ਜੀ, ਅਸੀਂ ਤੁਹਾਡੇ ਨਾਲ ਕਿਸੇ ਨਾਲ ਗੱਲ ਨਹੀਂ ਕਰਨੀ, ਅਸੀਂ ਚੱਲੇ ਦਿੱਲੀ ਨੂੰ ਜੀ। ਸੋ ਕਾਂਗਰਸ ਦੇ ਕੋਲ ਇਸ ਸਮੇਂ 7 ਮੈਂਬਰ ਪਾਰਲੀਮੈਂਟ ਨੇ, 16 MLA ਨੇ। ਮਤਲਬ 7 ਮੈਂਬਰ ਪਾਰਲੀਮੈਂਟਾਂ ਦੇ ਵਿੱਚੋਂ 2 ਚੰਨੀ ਧੜੇ ਨਾਲ ਨੇ, 2 ਰਾਜਾ ਵੜਿੰਗ ਧੜੇ ਨਾਲ ਨੇ ਜੀ ਜੀ। ਤੇ 16 MLA ਦੇ ਵਿੱਚੋਂ 6 ਦੇ ਕਰੀਬ MLA ਸਿੱਧੇ ਚੰਨੀ ਧੜੇ ਨਾਲ ਨੇ। ਤੇ ਰਾਜਾ ਵੜਿੰਗ ਦੇ ਧੜੇ 'ਚ ਸਿੱਧਾ ਕੋਈ MLA ਅਜੇ ਨਜ਼ਰ ਨਹੀਂ ਆਉਂਦਾ ਜੀ। ਮਤਲਬ ਸੁਖਜਿੰਦਰ ਰੰਧਾਵਾ ਜੇ ਚੰਨੀ ਗਰੁੱਪ 'ਚ ਨੇ ਤਾਂ ਚਰਨਜੀਤ ਚੰਨੀ ਖੁਦ ਵੀ ਮੈਂਬਰ ਪਾਰਲੀਮੈਂਟ ਨੇ। ਇਸੇ ਤਰ੍ਹਾਂ ਰਾਜਾ ਵੜਿੰਗ ਦੇ ਗਰੁੱਪ 'ਚ ਜੇ ਡਾਕਟਰ ਅਮਰ ਸਿੰਘ ਦਿਖਦੇ ਨੇ ਤਾਂ ਰਾਜਾ ਵੜਿੰਗ ਖੁਦ ਵੀ ਮੈਂਬਰ ਪਾਰਲੀਮੈਂਟ ਨੇ। 4 ਤਾਂ ਮੈਂਬਰ ਪਾਰਲੀਮੈਂਟ 2-2 ਆਪਸ 'ਚ ਵੰਡ ਹੋ ਗਏ। ਪਿੱਛੇ ਰਹਿ ਗਏ 3, ਤਿੰਨੇ ਅਜੇ ਚੁੱਪ ਨੇ। ਗੁਰਜੀਤ ਔਜਲੇ ਦੀ ਇਸ ਮਸਲੇ ਤੇ ਕੋਈ ਟਿੱਪਣੀ ਨਹੀਂ ਜੀ, ਹੈ ਨਾ। ਡਾਕਟਰ ਧਰਮਵੀਰ ਗਾਂਧੀ ਦੀ ਇਸ ਮਸਲੇ ਤੇ ਕੋਈ ਟਿੱਪਣੀ ਨਹੀਂ। ਸ਼ੇਰ ਸਿੰਘ ਘਵਾਇਆ ਜੇ ਕਿਤੇ ਦਿਖੇ ਨਹੀਂ। ਹਾਂ, ਘਵਾਏ ਦਾ ਮੁੰਡਾ ਜ਼ਰੂਰ ਇੱਧਰ ਚੰਨੀ ਵਾਲੀ ਮੀਟਿੰਗ 'ਚ ਦਿਖਿਆ, ਪਰ ਘਵਾਇਆ ਆਪ ਨਹੀਂ। ਜਦੋਂ ਕਿ 8ਵਾਂ ਜਿਹੜਾ ਇਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਹੈ ਪੰਜਾਬ ਦੀ ਰਾਜਧਾਨੀ ਤੋਂ, ਚੰਡੀਗੜ੍ਹ ਤੋਂ, ਉਹ ਜ਼ਰੂਰ ਆਪਣਾ ਰੋਸਾ ਪ੍ਰਗਟਾ ਚੁੱਕਿਆ ਮਨੀਸ਼ ਤਿਵਾੜੀ। ਸੋ ਇਹ ਤੋਂ ਬਾਅਦ ਜੇ MLA ਦੀ ਮੈਂ ਗੱਲ ਕਰਾਂ ਤਾਂ ਤ੍ਰਿਪਤ ਰਜਿੰਦਰ ਬਾਜਵਾ, ਰਾਣਾ ਗੁਰਜੀਤ, ਸੁਖ ਸਰਕਾਰੀਆ, ਢਿੱਲੋਂ, ਪ੍ਰਗਟ ਸਿੰਘ ਤੇ ਪਾੜਾ, ਇਹ ਸਿੱਧੇ ਚੰਨੀ ਧੜੇ 'ਚ ਨਜ਼ਰ ਆ ਰਹੇ ਨੇ। ਪਰ ਰਾਜਾ ਵੜਿੰਗ ਦੀ ਸੂਚੀ ਦੇ ਵਿੱਚ ਅਜੇ ਤੱਕ ਕੋਈ MLA ਨਹੀਂ ਹੈਗਾ ਜੀ। ਸਾਬਕਾ ਇੱਧਰ ਵੀ ਖਾਸੇ ਨੇ ਮੰਤਰੀ, ਇੱਧਰ ਵੀ ਖਾਸੇ ਨੇ ਸਾਬਕਿਆਂ ਨੂੰ, ਉਹ ਵੀ ਕਈਆਂ ਨੂੰ ਮਿਲ ਲਿਆ, ਉਹ ਸਾਰਾ ਕੁਝ ਹੈ। ਪਰ ਜਿਹੜੇ ਮੌਜੂਦਾ ਵਿਧਾਇਕ ਅਜੇ ਚੁੱਪ ਨੇ, ਉਹਨਾਂ 'ਚ ਪ੍ਰਤਾਪ ਸਿੰਘ ਬਾਜਵਾ, ਉਹਨਾਂ 'ਚ ਸੁਖਪਾਲ ਖਹਿਰਾ, ਅਰੁਣਾ ਚੌਧਰੀ, ਧਾਲੀਵਾਲ, ਲਾਡੀ ਹਰਦੇਵ ਲਾਡੀ, ਵਿਕਰਮ ਚੌਧਰੀ, ਸੁਖਵਿੰਦਰ ਕੋਟਲੀ, ਅਵਤਾਰ ਬਾਬਾ ਹੈਨਰੀ, ਨਰੇਸ਼ ਪੁਰੀ, ਸੰਦੀਪ ਜਾਖੜ। ਚਲੋ ਸੰਦੀਪ ਜਾਖੜ ਨੂੰ ਤੁਸੀਂ BJP ਵਾਲੇ ਕੋਠੇ 'ਚ ਗਿਣ ਵੀ ਲਓ ਤਾਂ ਵੀ ਇਹਦਾ ਮਤਲਬ 9 ਦੇ ਕਰੀਬ ਇਹਨਾਂ ਦੇ MLA ਚੁੱਪ ਬੈਠੇ ਨੇ। ਸੋ ਅਜਿਹੀ ਸਥਿਤੀ ਦੇ ਵਿੱਚ ਕੀ ਇਹਨਾਂ ਦੇ ਆਧਾਰ ਤੇ ਫੈਸਲਾ ਲੈਣਾ ਜਾਂ ਫਿਰ ਲੋਕਾਂ ਨੇ ਜਿਹੜੇ ਕਈ ਬੜੇ ਹਰਾਏ ਵੀ ਨਹੀਂ ਜਿਤਾਏ ਉਹਨਾਂ ਨੂੰ ਲੀਡਰ ਮੰਨਣਾ, ਜਾਂ ਆਪਣੇ ਵਰਕਰਾਂ ਦੀ ਰਾਏ ਲੈਣੀ ਹੈ ਕਾਂਗਰਸ ਨੇ, ਜਾਂ ਇਹ ਸਮਝਣਾ ਦੇਖਣਾ ਕਿ ਸੂਚੀ ਬਦਲ ਕੇ ਵੀ ਭੇਜਤੀ, ਨਾ ਤੁਹਾਡੇ ਵਰਕਰਾਂ 'ਚ ਖੁਸ਼ੀ, ਨਾ ਵਿਰੋਧੀ ਧਿਰਾਂ ਨੂੰ ਕੋਈ ਡਰ ਪਿਆ, ਨਾ ਕਾਂਗਰਸ ਦੇ ਅੰਦਰ ਕੋਈ ਜਾਨ ਪਈ, ਫਿਰ ਇਹਦਾ ਮਤਲਬ ਤੁਸੀਂ ਇਸ ਖਿਲਾੜੀਆਂ ਨਾਲ ਮੈਦਾਨ 'ਚ ਨਿਤਰੋਗੇ ਕਿਵੇਂ? ਸੋ ਹੁਣ ਦੇਖਣ ਵਾਲੀ ਗੱਲ ਹੈ। ਚੰਨੀ ਧੜਾ ਕਹਿੰਦਾ ਵੀ ਅਸੀਂ ਕਿਹਾ ਇਸ ਕਿ ਰਾਜਾ ਵੜਿੰਗ ਤੋਂ ਇਲਾਵਾ ਜਿਹਨੂੰ ਮਰਜ਼ੀ ਬਣਾ ਦਿਓ। ਚੰਨੀ ਕਹਿੰਦੇ ਕਿ ਸਾਨੂੰ ਇਹ ਵੀ ਮਨਜ਼ੂਰ ਸੀਗੇ ਜੇ ਵਿਜੇਂਦਰ ਸਿੰਗਲਾ ਨੂੰ ਬਣਾਉਣੇ ਸਾਨੂੰ ਮਨਜ਼ੂਰ ਹੈ। ਪਰ ਕੀ ਹਾਈ ਕਮਾਂਡ ਵਿਜੇਂਦਰ ਸਿੰਗਲਾ ਨੂੰ ਬਣਾਉਣ ਤੋਂ ਪਿੱਛੇ ਹਟੀ? ਇਹਦੇ ਪਿੱਛੇ ਕੌਣ ਹੈ? ਭੁਪੇਸ਼ ਬਘੇਲ ਜਾਂ ਮਤਲਬ ਕਿ ਕੋਈ ਹੋਰ? ਸਹੀ ਹੈ। ਕੀ ਹਾਈ ਕਮਾਂਡ ਆਪ ਚਾਹੁੰਦੇ ਨੇ ਕਿ ਇਹ ਚਾਹੁੰਦੇ ਨੇ? ਇਹ ਵੀ ਸਵਾਲ ਹੈ। ਤੇ ਰਾਜਾ ਵੜਿੰਗ ਨੂੰ ਕੁਰਸੀ ਬਰਕਰਾਰ ਰਹਿਣਾ, ਇਹਦੇ ਪਿੱਛੇ ਕੌਣ ਹੈ? ਹਾਈ ਕਮਾਂਡ ਆਪ ਹੈ ਕਿ ਆ ਥੱਲੇ ਵਾਲੇ ਜਿਨ੍ਹਾਂ ਨੇ ਖੇਡ ਖੇਡੀ ਆ ਉਹ ਨੇ, KC ਵੇਣੂਗੋਪਾਲ ਜਾਂ ਹੈ ਨਾ, ਇਹ ਸਾਰੇ। ਸੋ ਹੁਣ ਚੰਨੀ ਧੜਾ ਕਹਿੰਦੇ ਦਿੱਲੀ ਗਿਆ ਕਿ ਜੀ ਇਹਨੂੰ ਹਟਾ ਦਿਓ ਵੜਿੰਗ ਨੂੰ, ਠੀਕ ਹੈ, ਸਾਨੂੰ ਮਨਜ਼ੂਰ ਹੈ। ਇਹਦਾ ਮਤਲਬ ਤੁਹਾਨੂੰ ਆਪਣਾ ਉਸ ਅਹੁਦਾ ਜਿਹੜਾ ਚੋਣ ਪ੍ਰਚਾਰ ਮੁਖੀ ਦਾ ਦਿੱਤਾ ਤੁਹਾਨੂੰ ਉਹ ਤਾਂ ਮਨਜ਼ੂਰ ਹੈ। ਜੇ ਮਨਜ਼ੂਰ ਨਹੀਂ ਤਾਂ ਰਾਜਾ ਵੜਿੰਗ ਦੀ ਪ੍ਰਧਾਨਗੀ ਮਨਜ਼ੂਰ ਨਹੀਂ। ਫਿਰ ਕੀ ਉਹ ਹੁਣ ਦੂਏ ਧੜਿਆਂ ਚੋਂ ਜਿਹੜੇ ਬਾਹਰ ਚੁੱਪ ਬੈਠੇ ਨੇ ਉਹਨਾਂ ਚੋਂ ਕਿਸ ਦਾ ਦਾਅ ਲੱਗੂਗਾ ਕਿ ਜਿਹੜੇ ਕਿਸੇ ਧਿਰ 'ਚ ਨਹੀਂ ਉਹਨਾਂ ਚੋਂ ਬਣਾ ਦਿਓ ਦੋਏ ਧੜਿਆਂ ਚੋਂ? ਜਾਂ ਫਿਰ ਜੇ ਵਿਜੇਂਦਰ ਸਿੰਗਲਾ ਨਹੀਂ, ਕੀ ਇਹਨਾਂ ਚੋਂ ਪ੍ਰਗਟ ਸਿੰਘ ਵਰਗੇ ਦਾ ਵੀ ਦਾਅ ਲੱਗ ਸਕਦਾ? ਕੀ ਮੁੜ ਕੇ ਭਾਰਤ ਭੂਸ਼ਣ ਆਸ਼ੂ ਜਾਂ OP ਸੋਨੀ ਜਾਂ ਫਿਰ ਰਾਣਾ KP ਇਹ ਦੌੜ ਚ ਆ ਸਕਦੇ ਨੇ ਜੇ ਹਿੰਦੂ ਚਿਹਰੇ ਚੋਂ ਦੇਖਣੇ ਹੋਏ? ਇਸ ਲਈ ਮੁੜ ਕੇ ਉੱਥੇ ਹੀ ਆ ਗਏ ਜਿੱਥੋਂ ਕਾਂਗਰਸ ਸ਼ੁਰੂ ਹੋਈ ਸੀ। ਤੇ ਬਾਕੀ ਧਿਰਾਂ ਚੋਣ ਵਾਲੇ ਪਾਸੇ ਨੂੰ ਦੇਖ ਰਹੇ ਨੇ, ਅਜੇ ਵੀ ਦਿੱਲੀ ਨੂੰ ਕੰਨੀ ਨੂੰ ਦੇਖ ਰਹੇ ਨੇ। ਸੋ ਬਘੇਲ ਸਾਹਿਬ ਕਹਿੰਦੇ 5 ਦਿਨ ਮੈਂ ਜਹਾਂ ਰਹੂੰਗਾ, ਤੇ ਇਹਦਾ ਮਤਲਬ 5 ਦਿਨ ਤਾਂ ਨਹੀਂ ਅਜੇ ਨਿਬੜਦਾ ਮਾਮਲਾ। ਇਹਦਾ 6ਵੇਂ ਦਿਨ ਦੇਖਦੇ ਆ ਫਿਰ ਕੀ ਹੁੰਦਾ। ਬਿਲਕੁਲ ਜੀ। ਅਗਲੀ ਗੱਲ ਕਰੀਏ ਸਤਲੁਜ ਫਿਲਮ ਦੀ। ਕਹਿੰਦੇ ਸਤਲੁਜ ਫਿਲਮ ਦੇ ਬਾਰੇ ਚਰਚਾ ਤਾਂ ਖਾਸੀ ਚੱਲੀ ਹੈ, ਪਿੰਡਾਂ ਦੇ ਵਿੱਚ ਦਿਖਾਉਣੀ ਵੀ ਸ਼ੁਰੂ ਹੋ ਚੁੱਕੀ ਹੈ। ਸ਼ਰਮਾ ਜੀ, ਲੋਕ ਆਪਣੇ ਪੱਧਰ ਤੇ ਡਾਊਨਲੋਡ ਕਰਕੇ ਇੱਕ ਦੂਜੇ ਨਾਲ ਸ਼ੇਅਰ ਵੀ ਕਰ ਰਹੇ ਨੇ, ਚਰਚਾ ਵੀ ਹੋ ਰਹੀ ਹੈ। 84 ਤੋਂ ਲੈ ਕੇ 26 ਤੱਕ ਸਿਸਟਮ ਨਹੀਂ ਬਦਲਿਆ ਜੀ, ਕਹਿੰਦੇ 1 ਇੰਚ ਵੀ।
ਪ੍ਰਵੀਨ ਜੀ, ਇਹ ਫਿਲਮ ਉਸ 80-90 ਦੇ ਦਹਾਕੇ ਦੇ ਵਿੱਚ ਜਿਹੜੇ ਪੁਲਿਸ ਇਨਕਾਊਂਟਰ ਹੋਏ ਜੀ, ਉਹਨਾਂ 'ਚ ਝੂਠਿਆਂ ਸੱਚਿਆਂ ਦਾ ਇੱਕ ਵੱਖਰਾ ਜਾਂਚ ਦਾ ਵਿਸ਼ਾ ਹੈ। ਸਵਾਲ ਇਹ ਵੀ ਨਹੀਂ ਹੈਗਾ ਕਿ ਉਹਨਾਂ 'ਚ ਕਿੰਨੇ ਖਾੜਕੂ ਸੀ, ਕਿੰਨਿਆਂ ਨੂੰ ਧੱਕੇ ਨਾਲ ਖਾੜਕੂ ਬਣਾਤਾ, ਕਿੰਨਿਆਂ ਮਾਸੂਮਾਂ ਨੂੰ ਬੇਗੁਨਾਹਾਂ ਨੂੰ ਚੱਕ ਕੇ ਇਹਨਾਂ ਝੂਠੇ ਮੁਕਾਬਲਿਆਂ 'ਚ ਮਾਰਤਾ। ਇੱਕ ਬਿਲਕੁਲ ਪੈਰਲਲ ਵੱਖਰੀ ਜਾਂਚ ਦਾ ਵਿਸ਼ਾ। ਪਰ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਚਾਹੇ ਸੱਚੇ ਨੇ ਚਾਹੇ ਝੂਠੇ ਨੇ ਮੁਕਾਬਲੇ, ਚਾਹੇ ਉਹ ਖਾੜਕੂ ਸੀ, ਚਾਹੇ ਪੁਲਿਸ ਰਿਕਾਰਡ 'ਚ ਅੱਤਵਾਦੀ ਸੀ, ਚਾਹੇ ਉਹ ਨਹੀਂ ਸੀ, ਸਵਾਲ ਇੱਕੋ ਖੜਾ ਹੈ ਕਿ ਪੁਲਿਸ ਨੂੰ ਅਧਿਕਾਰ ਕਿਹਨੇ ਦਿੱਤਾ ਕਿਸੇ ਨੂੰ ਮੌਤ ਦੇ ਘਾਟ ਉਤਾਰਨ ਦਾ? ਸਵਾਲ ਤਾਂ ਇਹ ਹੈ, ਪੁਲਿਸ ਜੱਜ ਨਹੀਂ ਹੈ। ਸਹੀ ਹੈ, ਬਿਲਕੁਲ ਅਦਾਲਤ ਕਚਹਿਰੀ ਨਹੀਂ। ਤੁਸੀਂ ਅਦਾਲਤੀ ਪ੍ਰਕਿਰਿਆ ਤੋਂ ਲਿਆਓ, ਅਦਾਲਤਾਂ ਨੂੰ ਪ੍ਰਭਾਵਿਤ ਕਰਨੇ ਹੋ, ਫੈਸਲਿਆਂ ਨੂੰ ਪ੍ਰਭਾਵਿਤ ਕਰਾਉਣੇ ਹੋ, ਵੱਖਰੀ ਇੱਕ ਪਹਿਲੂ ਹੈ। ਪਰ ਤੁਸੀਂ ਕਿਵੇਂ? ਫਿਰ ਉਹ ਤੋਂ ਵੀ ਗਾਹਾਂ ਐਨਕਾਊਂਟਰ ਤੋਂ ਬਾਅਦ ਤੁਸੀਂ ਉਸ ਵਿਅਕਤੀ ਬਾਰੇ ਜਾਣਦੇ ਹੋ ਕਿ ਕਿਹੜੇ ਪਿੰਡੋਂ ਚੱਕਿਆ, ਕਿਹਦਾ ਪੁੱਤ ਹੈ, ਕਿਹਦਾ ਪਿਓ ਹੈ, ਕਿਹਦਾ ਪਤੀ ਹੈ, ਕਿਹਦਾ ਰਿਸ਼ਤੇਦਾਰ ਹੈ, ਕਿਹਦਾ ਕਿਹੜੇ ਪਿੰਡ ਦਾ ਵਸਨੀਕ ਹੈ। ਪਰ ਉਹ ਤੋਂ ਬਾਅਦ ਅਣਪਛਾਤਾ ਵੀ ਬਣਾਤਾ ਜਾਂਦਾ। ਸਹੀ ਹੈ ਜੀ। ਔਰ ਇਸ ਵਰਤਾਰੇ ਦੇ ਵਿੱਚ ਮਤਲਬ ਕਿ ਜਸਵੰਤ ਸਿੰਘ ਖਾਲੜਾ ਉਹ ਵਿਅਕਤੀ ਨੇ ਜਿਨ੍ਹਾਂ ਨੇ ਨਾ ਕੋਈ ਹਥਿਆਰਬੰਦ ਲੜਾਈ ਲੜੀ ਹੈ, ਜਿਨ੍ਹਾਂ ਨੇ ਨਾ ਕੋਈ ਵਿਦਰੋਹ ਕੀਤਾ, ਨਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਕੰਮ ਕੀਤਾ। ਜੀ ਜੀ, ਉਹਨਾਂ ਨੇ ਸਿਰਫ ਕਲਮ ਚੱਕੀ ਹੈ ਤੇ ਕਲਮ ਐਸਾ ਡਰਾਉਂਦੀ ਹੈ ਇਹਨਾਂ ਨੂੰ। ਸਹੀ ਹੈ। ਉਹਨੇ ਇੱਕ ਰਿਕਾਰਡ ਇਕੱਠਾ ਕੀਤਾ ਸ਼ਮਸ਼ਾਨ ਘਾਟਾਂ ਚੋਂ, ਪਿੰਡਾਂ ਦੀਆਂ ਪੰਚਾਇਤਾਂ ਚੋਂ, ਨਗਰ ਨਿਗਮਾਂ ਚੋਂ ਕਿ ਲੋ ਜੀ ਆ ਇੱਥੇ ਲਿਆ ਕੇ ਬੰਦੇ ਸਾੜੇ ਗਏ ਜੀ। ਤੇ ਉਹ ਰਿਕਾਰਡ ਦੇ ਆਧਾਰ ਦੇ ਉੱਤੇ ਸੀਬੀਆਈ ਨੇ ਵੀ ਜਾਂਚ ਕਰਕੇ ਕਿਹਾ ਵੀ ਕਿ ਸਹੀ ਹੈ। ਤੇ ਤਾਂ ਵੀ ਉਸ ਸਮੇਂ ਦੇ ਸਿਸਟਮ ਨੂੰ ਖਾਲੜਾ ਮਨਜ਼ੂਰ ਨਹੀਂ ਸੀ ਤੇ ਉਹ ਚੱਕ ਕੇ ਲੈ ਗਏ ਘਰੋਂ। ਸਹੀ ਹੈ ਜੀ, ਬਿਲਕੁਲ। ਤੇ ਲੰਮੀ ਜੱਦੋਜਹਿਦ ਤੋਂ ਸੀਬੀਆਈ ਨੇ ਸਾਬਤ ਕੀਤਾ ਕਿ ਜੀ ਹਾਂ ਪੁਲਿਸ ਨੇ ਕੋਕੇ ਮਾਰਤਾ। ਹੁਣ ਉਸ ਦੇ ਉੱਤੇ ਉਹ ਤੱਥਾਂ ਦੇ ਆਧਾਰਿਤ, ਚਾਹੇ ਉਹ ਖਾਲੜਾ ਦੀ ਖੋਜ ਰਿਪੋਰਟ ਹੋਵੇ, ਚਾਹੇ ਸੀਬੀਆਈ ਦੀਆਂ ਰਿਪੋਰਟਾਂ ਹੋਣ, ਸੀਬੀਆਈ ਨੇ ਮੰਨਤਾ ਲਿਆ ਕਿ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਲੱਭੀਆਂ, ਪਰ ਸੀਬੀਆਈ ਕਦੇ ਅੱਗੇ ਨਹੀਂ ਵਧੀ ਉਹ ਤੋਂ ਬਾਅਦ। ਚਲੋ ਹੁਣ ਅੱਜ ਦੇ ਦੌਰ ਦੇ ਵਿੱਚ ਆ ਕੇ ਉਹਦੇ ਤੇ ਫਿਲਮ ਬਣਦੀ ਆ ਜੀ। ਹੁਣ ਇਹ ਫਿਲਮ ਉਸ ਸਮੇਂ ਦੀ ਸਰਕਾਰਾਂ ਨੂੰ, ਚਾਹੇ ਉਹ ਇੰਦਰਾ ਤੇ ਰਾਜੀਵ ਦਾ ਰਾਜ ਹੋਵੇ, ਚਾਹੇ ਪੰਜਾਬ 'ਚ ਬੇਅੰਤ ਸਿੰਘ ਦਾ ਰਾਜ ਹੋਵੇ, ਚਾਹੇ ਗਵਰਨਰ ਰਾਜ ਹੋਵੇ, ਉਸ ਸਮੇਂ ਦੀਆਂ ਸਰਕਾਰਾਂ ਨੂੰ, ਉਸ ਸਮੇਂ ਦੇ ਅਧਿਕਾਰੀਆਂ ਨੂੰ, KPS ਗਿੱਲੈਂਡ ਵਰਗੀ ਪਾਰਟੀ ਜਿੰਨੀ ਵੀ ਸੀਗੀ, ਉਹਨਾਂ ਸਾਰਿਆਂ ਨੂੰ ਕਟਹਿਰੇ 'ਚ ਖੜਾ ਕਰਦੀ ਹੈ। ਤੇ ਜੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਦੀ ਹੈ ਤਾਂ ਅੱਜ ਦੇ ਸਿਸਟਮ ਨੂੰ ਕਿਉਂ ਡਰ ਲੱਗਦਾ? ਅੱਜ ਦੀਆਂ ਸਰਕਾਰਾਂ ਨੂੰ ਕਿਉਂ ਡਰ ਲੱਗਦਾ? ਜੀ, ਪੰਜਾਬ 'ਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦਿੱਲੀ 'ਚ ਬੀਜੇਪੀ ਦੀ ਸਰਕਾਰ ਹੈ। ਇਹਨਾਂ ਨੂੰ ਫਿਰ ਉਹ ਤੋਂ ਡਰ ਕਾਹਦਾ? ਹੁਣ ਤਾਂ ਉਹ ਪੁਲਿਸ ਅਫਸਰ ਨਹੀਂ, ਅਧਿਕਾਰੀ, ਉਹਨਾਂ ਦੇ ਅੱਗੇ ਜਵਾਕ ਨਹੀਂ, ਕੋਈ ਕੁਛ ਨਹੀਂ, ਤੁਹਾਨੂੰ ਕਿਉਂ ਡਰ ਲੱਗਦਾ? ਇਹ ਡਰ ਦਾ ਕਾਰਨ ਸਿੱਧਾ ਹੈ ਪ੍ਰਵੀਨ ਜੀ ਕਿ ਸਰਕਾਰਾਂ 'ਚ ਚਿਹਰੇ ਮੋਹਰੇ ਬਦਲੇ ਨੇ, ਪਾਰਟੀਆਂ ਬਦਲੀਆਂ ਨੇ, ਅਫਸਰਸ਼ਾਹੀ ਸਿਸਟਮ ਦੇ ਵਿੱਚ ਚਿਹਰੇ ਮੋਹਰੇ ਬਦਲੇ ਨੇ, ਕੁਰਸੀਆਂ ਤੇ ਬੰਦੇ ਬਦਲੇ ਨੇ, ਕਿਰਦਾਰ ਨਹੀਂ ਬਦਲਿਆ ਕਿਸੇ ਦਾ ਵੀ, ਤਰੀਕਾ ਨਹੀਂ ਬਦਲਿਆ ਕਿਸੇ ਦਾ ਵੀ, ਢੰਗ ਉਹੀ ਹੈ। ਇਸ ਲਈ ਇਹਨਾਂ ਸਾਰੀਆਂ ਤਰ੍ਹਾਂ ਲੱਗਦਾ ਕਿ ਸਾਡਾ ਸਾਰਾ ਕੁਝ ਬੇਨਕਾਬ ਹੋ ਜਾਊਗਾ ਜੇ ਇਹ ਜੀ ਫਿਲਮ, ਮਤਲਬ ਸਵਾਹ ਕੇ ਚੱਲੀ ਜਾਵੇ। ਜੇ ਵਿਅਕਤੀਆਂ ਤੇ ਦੇਖੀਏ ਤਾਂ ਵਿਅਕਤੀਆਂ ਤੇ, ਨਾਮੀ ਵਿਅਕਤੀਆਂ ਤੇ ਵੀ ਫਿਲਮਾਂ ਬਣੀਆਂ ਨੇ, ਚਾਹੇ ਉਹ ਖੇਡ ਖੇਤਰ ਦੇ ਹੋਣ, ਚਾਹੇ ਉਹ ਧੋਨੀ ਹੋਵੇ ਤੇ ਚਾਹੇ ਉਹ ਮਿਲਖਾ ਸਿੰਘ ਹੋਵੇ, ਸਚਿਨ, ਹੈ ਨਾ, ਹਾਂਜੀ, ਤੇ ਚਾਹੇ ਸਚਿਨ ਹੋਵੇ, ਚਾਹੇ ਕਪਲ ਹੋਵੇ, ਤੇ ਚਾਹੇ ਇੱਧਰ ਮਤਲਬ ਕਿ ਇੰਦਰਾ ਤੇ ਬਣ ਗਈ ਜੀ, ਮਨਮੋਹਨ ਸਿੰਘ ਤੇ ਬਣ ਗਈ ਜੀ, ਇਹਦੇ ਬਣ ਗਈ ਜੀ, ਇਹੋ ਜਿਹੀਆਂ ਸਾਰੀਆਂ ਧੁਰੰਦਰ ਵਰਗੀਆਂ ਫਿਲਮਾਂ, ਜੇ ਉਹ ਸਾਰਾ ਕੁਝ ਚੱਲ ਰਿਹਾ ਹੁਣ ਪ੍ਰੋਪੇਗੈਂਡਾ ਫਿਲਮਾਂ। ਤੇ ਜੇ ਕੋਈ ਤੱਥ ਆਧਾਰਿਤ ਹੈ ਤੁਹਾਡੇ ਪਾਜ ਉਧੇੜਦੀਆਂ, ਤੁਹਾਨੂੰ ਡਰ ਲੱਗਦਾ। ਹੁਣ ਦੋ ਤਰ੍ਹਾਂ ਦੀ ਚਰਚਾ ਪੰਜਾਬ 'ਚ ਨਵੇਂ ਸਿਰੋਂ ਚੱਲੀ ਜੀ। ਇੱਕ ਗੱਲ ਤਾਂ ਜੇ ਆਪਾਂ ਫਿਲਮ ਵਾਲੀ ਜਿਹੜੀ ਤੁਸੀਂ ਕੀਤੀ ਉਹ ਗੱਲ ਦਰੁਸਤ ਹੈ ਤੁਹਾਡੀ ਕਿ ਖੁਦ ਦਲਜੀਤ ਦੋਸਾਂਝ ਨੇ ਵੀ ਸਾਹਮਣੇ ਆ ਕੇ ਕਹਿਤਾ ਕਿ ਕੋਈ ਗੱਲ ਨਹੀਂ, 2 ਦਿਨ ਚੱਲ ਗਈ ਨਾ ਬਹੁਤ ਆ, ਹੁਣ ਨਹੀਂ ਰੁਕਦੀ। ਲੋਕਾਂ ਨੇ ਸਾਂਭ ਲਈ, ਹੁਣ ਪਿੰਡਾਂ 'ਚ ਵੀ ਦਿਖਾਈ ਜਾਣੀ ਸ਼ੁਰੂ ਹੋ ਗਈ, ਸਾਂਝੀਆਂ ਥਾਵਾਂ ਤੇ ਵੀ ਦਿਖਾਈ ਜਾਣੀ ਸ਼ੁਰੂ ਹੋ ਗਈ, ਗਰੁੱਪਾਂ 'ਚ ਵੀ ਇੱਕ ਦੂਜੇ ਨੂੰ ਸ਼ੇਅਰ ਹੋ ਗਈ, ਸਾਰਾ ਕੁਝ ਹੋ ਗਿਆ, ਹੁਣ ਨਹੀਂ ਰੁਕਦੀ। ਪਰ ਜਿਹੜਾ ਇੱਕ ਪਹਿਲੂ, 2 ਤਰ੍ਹਾਂ ਦੀ ਚਰਚਾ ਜਿਹੜੀ ਚੱਲਦੀ ਹੈ, ਇੱਕ ਪਹਿਲੂ ਕੀ ਚੱਲਦਾ ਕਿ ਬਈ ਇਹ ਤਾਂ ਹੁਣ ਚੋਣਾਂ ਦੇ ਨੇੜੇ ਲਿਆ ਕੇ ਆਉਣਗੇ, ਬੀਜੇਪੀ ਨੂੰ ਇਹਦਾ ਬਹੁਤ ਪਹਿਲਾਂ। ਕੁਝ ਕਹਿੰਦੇ ਨਹੀਂ ਵੀ ਬੀਜੇਪੀ ਡਰ ਗਈ, ਉਹ ਤਾਂ ਪਿੱਛੇ ਹਟਾ ਗਈ ਤੇ ਭਗਵੰਤ ਮਾਨ ਦੀ ਸਰਕਾਰ ਉਹ ਤੋਂ ਬਾਹਰ ਨਹੀਂ, ਇਸ ਲਈ ਰੋਕਤੀ। ਪ੍ਰਵੀਨ ਜੀ, ਜਿਨ੍ਹਾਂ ਨੂੰ ਤਾਂ ਇਹ ਲੱਗਦਾ ਕਿ ਉਹਨੂੰ ਚੋਣਾਂ ਦੇ ਨੇੜੇ ਲਿਆਉਣਗੇ ਜੀ, ਕਿ ਉਹ ਇਹ ਮਨਸ਼ਾ ਬੀਜੇਪੀ ਦੀ ਕਿ ਇਸ ਫਿਲਮ ਨੂੰ ਦਿਖਾ ਕੇ ਪੰਜਾਬ ਦਾ ਸ਼ਹਿਰੀ ਵਰਗ, ਵਪਾਰੀ ਵਰਗ, ਹਿੰਦੂ ਵਰਗ ਦੇ ਅੰਦਰ ਡਰ ਪੈਦਾ ਕਰਕੇ ਅਸੀਂ ਉਹਨੂੰ ਬੀਜੇਪੀ ਦੇ ਕਟੋਰੇ 'ਚ ਇਕੱਠਿਆਂ ਸਿੱਟ ਲਾਂਗੇ। ਠੀਕ ਹੈ, ਇਹ ਲੱਗਦਾ ਕਿ ਉਸ ਸਮੇਂ ਨੂੰ ਕੈਸ਼ ਕਰਾਂਗੇ। ਫਿਰ ਉਹ ਫਿਲਮ
ਰੋਕ ਕੇ ਹੀ ਕੰਮ ਹੋ ਗਿਆ, ਫਿਰ ਦਿਖਾਉਣ ਦੀ ਵੀ ਲੋੜ ਨਹੀਂ ਸੀ। ਜੇ ਫਿਲਮ ਰੂਟੀਨ 'ਚ ਚੱਲਦੀ ਨਾ, ਹਾਂਜੀ ਹਾਂਜੀ, ਫਿਰ ਉਹ ਹੱਲਾ ਨਹੀਂ ਹੋਣਾ ਸੀ। ਹੁਣ ਰੋਕ ਤੋਂ ਵੱਧ ਜ਼ਿਆਦਾ ਹੋ ਹੱਲਾ, ਸਹੀ, ਕਿਉਂਕਿ ਹੁਣ ਰੋਕਣ ਤੋਂ ਬਾਅਦ ਉਹ ਧਿਰਾਂ ਜਿਹੜੀਆਂ ਸਮਾਜਿਕ ਇਨਸਾਫ ਦੀ ਗੱਲ ਕਰਦੀਆਂ ਨੇ, ਜਾਂ ਇੱਕ ਘੱਟ ਗਿਣਤੀ ਨਾਲ ਵਧੀਕੀ ਦੀ ਗੱਲ ਕਰਦੀਆਂ ਨੇ, ਜਾਂ ਇਹ ਉਸ ਸਮੇਂ ਦੀਆਂ ਸਰਕਾਰਾਂ ਪੁਲਿਸ ਦੇ ਤਸ਼ੱਦਦ ਦੀ ਗੱਲ ਕਰਦੀਆਂ ਨੇ, ਉਹ ਇਹਦੇ ਤੇ ਆਵਾਜ਼ ਚੁੱਕਣਗੀਆਂ। ਸਹੀ ਹੈ। ਤੇ ਮਾਹੌਲ ਤਾਂ ਫਿਰ ਰੋਕ ਕੇ ਵੱਧ ਬਣਿਆ ਨਾ, ਦਿਖਾ ਕੇ ਤਾਂ ਬਣਨਾ ਨਹੀਂ ਸੀ। ਦਿਖਾ ਕੇ ਤਾਂ ਗਵਾਰ ਨਿਕਲ ਜਾਣਾ ਸੀ, ਲੋਕਾਂ ਨੇ ਦੇਖ ਕੇ ਉਸ ਸਮੇਂ ਦੀ ਸਰਕਾਰਾਂ ਨੂੰ ਭੰਡ ਲੈਣਾ ਸੀ। ਸਹੀ ਹੈ, ਸਹੀ ਹੈ। ਸੋ ਫਿਰ ਤਾਂ ਖੇਡ ਇਹ ਹੋ ਗਿਆ। ਦੂਜੇ ਜਿਹੜੇ ਕਹਿੰਦੇ ਨਹੀਂ ਵੀ ਸਿਸਟਮ ਤੇ ਸਰਕਾਰਾਂ ਦੇ ਇੱਕੋ ਜਿਹੀਆਂ ਹੁੰਦੀਆਂ, ਇਹਨਾਂ ਨੂੰ ਡਰ ਲੱਗਦਾ ਕਿ ਸਾਡੇ ਵੀ ਤਾਂ ਹੱਥ ਨਾਲੇ ਰੰਗੇ ਨੇ ਸਾਰੀਆਂ ਚੀਜ਼ਾਂ 'ਚ, ਸੋ ਇਹ ਇਸ ਲਈ ਕਿ ਰਹਿਣੇ ਦਿਓ, ਇਹਨੂੰ ਰੋਕੇ ਲਓ ਜੀ। ਫਿਰ ਉਹ ਕਹਿੰਦੇ ਉਹਦੇ ਪਿੱਛੇ ਮਨਸ਼ਾ ਇਹ ਆ ਕਿ ਵੀ ਇਹਦਾ ਫਾਇਦਾ ਕਿਤੇ ਅੰਮ੍ਰਿਤਪਾਲ ਵਰਗੀਆਂ ਧਿਰਾਂ ਨਾ ਲੈ ਜਾਣ। ਤੋ ਇਸ ਲਈ ਇਹ ਤਾਂ ਆਉਂਦਾ ਸਮਾਂ ਤੈਅ ਕਰੂਗਾ। ਫਿਲਹਾਲ ਇੰਨਾ ਜ਼ਰੂਰ ਹੈ ਕਿ ਜਿਹੜੇ ਸ਼ੀਸ਼ੇ 'ਚੋਂ ਸਰਕਾਰਾਂ ਨੂੰ, ਪੁਲਿਸ ਤੰਤਰ ਨੂੰ, ਸਿਸਟਮ ਨੂੰ ਆਪਣਾ ਮੂੰਹ ਦਿਖਦਾ ਹੋਵੇ ਜੀ, ਕਿ ਉਹ ਮੂੰਹ ਕਾਲਖ ਭਰਿਆ ਹੋਵੇ, ਉਸ ਸ਼ੀਸ਼ੇ ਨੂੰ ਅਕਸਰ ਭੰਨ ਦਿੰਦੀਆਂ ਨੇ। ਇਹ ਸ਼ੀਸ਼ੇ ਨੂੰ ਵੀ ਭੰਨਣ ਦੀ ਕੋਸ਼ਿਸ਼ ਹੈ, ਸਤਲੁਜ ਨੂੰ ਰੋਕਣ ਦੀ ਕੋਸ਼ਿਸ਼ ਹੈ ਜੀ। ਸ਼ੀਸ਼ੇ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੈ ਨਹੀਂ ਨਾ ਜੀ। ਜਦੋਂ ਅੰਦਰ ਕਾਣ ਹੋਵੇ, ਸਿਸਟਮ ਦੇ ਵਿੱਚ ਚੋਰ ਹੋਵੇ, ਫਿਰ ਉਹ ਸ਼ੀਸ਼ੇ ਨੂੰ ਸਾਹਮਣਾ ਨਹੀਂ ਕਰ ਸਕਦਾ। ਉਹਦਾ ਬੰਦੇ ਤੇ ਹੋਵੇ, ਭਾਵੇਂ ਬੰਦਾ ਤੁਸੀਂ ਦੇਖ ਲਓ, ਤੁਹਾਡੇ ਸਾਹਮਣੇ ਕੋਈ ਗੁਨਾਹਗਾਰ ਬੰਦਾ ਹੋਵੇ, ਤੁਹਾਡੇ ਕਿਸੇ ਗੁਨਾਹ ਦੇ ਲਈ ਉਹ ਤੁਹਾਡੀਆਂ ਅੱਖਾਂ 'ਚ ਅੱਖਾਂ ਨਹੀਂ ਪਾ ਸਕਦਾ ਹੁੰਦਾ ਕਦੇ ਵੀ। ਅਗਲੀ ਗੱਲ ਕਰੀਏ ਪੰਜਾਬ ਦੀ ਇੱਕ ਹੋਰ ਸਿਆਸੀ ਤਨਜ਼ੀਮ ਦੀ, ਜਿਹੜੀਆਂ ਆਪਣੇ ਆਪ ਦੇ ਵਿੱਚ ਬਹੁਤ ਦਾਅਵੇ ਲੈ ਕੇ ਆਈ ਸੀ, ਪਰ ਤਕਰੀਬਨ ਚੋਣਾਂ ਤੋਂ ਪਹਿਲਾਂ ਲੱਗਦਾ ਕਿ ਪਾਰੀ ਡਿਕਲੇਅਰ ਵਾਲਾ ਹੀ ਕੰਮ ਹੋ ਗਿਆ। ਪੁਨਰ ਸੁਰਜੀਤ ਕਹਿੰਦੇ ਕੀ ਖਤਮ ਹੋ ਗਿਆ, ਇਕੱਲੇ ਰਹਿ ਗਏ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ। ਦੇਖੋ, ਮਨਪ੍ਰੀਤ ਯਾਲੀ ਹੋਰੀ ਚਲੇ ਗਏ, ਕੁਝ ਲੀਡਰ ਹੋਰ ਨਿਕਲ ਕੇ ਚਲੇ ਗਏ, ਹੈਨਾ, ਕੁਝ ਚੁੱਪ ਵਰਗੇ ਨੇ, ਚੰਦੂ ਮਾਜਰੇ, ਬੀਬੀ ਜਗੀਰ ਕੌਰ ਵਰਗੇ ਆਪਣਾ ਭਵਿੱਖ ਲੱਭਦੇ ਫਿਰਦੇ ਨੇ, ਹਾਂਜੀ, ਹੈਨਾ, ਤੇ ਗਿਆਨੀ ਹਰਪ੍ਰੀਤ ਸਿੰਘ ਵਾਰ-ਵਾਰ ਕਹਿ ਦਿੰਦੇ ਨੇ ਕਿ ਵੀ ਬੀਜੇਪੀ ਨਾਲ ਆਪਣੀ ਗੱਲ ਚੱਲਦੀ ਆ, ਰੁਕ ਜਾਓ ਥੋੜੀ ਦੇਰ, ਬਸ ਗੱਲ ਸਿਰੇ ਲੱਗਣ ਵਾਲੀ ਆ। ਤੇ ਇਹਦੇ ਵਿੱਚੋਂ ਉਹ 5 ਮੈਂਬਰੀ ਕਮੇਟੀਆਂ ਦੇ ਵਿੱਚੋਂ ਜਿਹੜੇ ਸੀਗੇ, ਉਹਨਾਂ ਚੋਂ 2 ਤਾਂ ਪਹਿਲਾਂ ਹੀ ਬਾਹਰ ਹੋ ਗਏ ਸੀ, ਬਡੂੰਗਰ ਤੇ ਧਾਮੀ ਹੋਰੀ ਤਾਂ ਜੀ ਹੈਨਾ, ਲੈ ਦੇ ਕੇ ਜਿਹੜੇ ਪਿੱਛੇ 7 ਮੈਂਬਰਾਂ ਚੋਂ 5 ਮੈਂਬਰ ਬਚੇ ਸੀ, ਉਹਨਾਂ ਚੋਂ ਬੀਬੀ ਸਤਵੰਤ ਕੌਰ ਉਧਰ ਬਣ ਗਏ, ਹੈਨਾ, ਧਾਰਮਿਕ ਖੇਤਰ ਦੇ ਵਿੱਚ ਆ ਗਏ। ਹਾਂਜੀ, ਤੇ ਇੱਧਰ ਮਨਪ੍ਰੀਤ ਯਾਲੀ ਬਸ ਪੰਜਾਬ ਦੇ ਵੱਲ ਚਲੇ ਗਏ। ਤੇ ਹੁਣ ਬਡਾਲਾ ਤੇ ਉਹ ਤੋਂ ਬਾਅਦ ਮਤਲਬ ਸੰਤਾ ਸਿੰਘ ਉਮੈਦਪੁਰੀ ਤੇ ਦੂਸਰੀ ਜਿਹੜੀ ਉਹ ਰਿਪੋਰਟ ਲਿਆਂਦੀ ਸੀ ਜਿਨ੍ਹਾਂ ਨੇ, ਹੈਨਾ, ਉਹ 3 ਲੀਡਰ ਮਤਲਬ ਕਿ ਇਹਨਾਂ ਕੋਲ ਰਹਿ ਗਏ। ਸੋ ਇਸ ਤਰੀਕੇ ਨਾਲ ਜਿਹੜੀ ਪੰਥਕ ਸਥਿਤੀ ਆ ਹੁਣ, ਉਹਦੇ ਵਿੱਚ ਕਾਫੀ ਪਹਿਲੂ ਹੈਗਾ ਜੀ। ਹੁਣ ਹੋਣਾ ਕੀ ਆ ਕਿ ਕੁੱਲ ਮਿਲਾ ਕੇ ਪੁਨਰ ਸਰਜੀਤ ਦੇ ਵਿੱਚੋਂ ਇਹ ਲੀਡਰ ਨਿਕਲ ਕੇ ਵੀ, ਹੈਨਾ, ਇਹ ਵਾਰਸ ਪੰਜਾਬ ਵਾਲੇ ਪਾਸੇ ਜਾ ਸਕਦੇ ਨੇ। ਸਹੀ ਹੈ। ਸੰਤਾ ਸਿੰਘ ਉਮੈਦਪੁਰੀ ਤੇ ਜਿਹੜੀ ਝੁੰਦਾ, ਇਕਬਾਲ ਸਿੰਘ ਝੁੰਦਾ, ਜਿਨ੍ਹਾਂ ਨੇ ਝੁੰਦਾ ਰਿਪੋਰਟ ਤਿਆਰ ਕੀਤੀ ਸੀ, ਸੋ ਉਹ ਇਕਬਾਲ ਸਿੰਘ ਝੁੰਦਾ ਤੇ ਸੰਤਾ ਸਿੰਘ ਉਮੈਦਪੁਰੀ ਹੋਰਾਂ ਨੇ ਇੱਕ ਇਕੱਠ ਸੱਦਿਆ ਜੀ। ਹੁਣ ਇਹ 2 ਲੀਡਰ ਉਹ ਨੇ ਜਿਨ੍ਹਾਂ ਦੀ ਧਰਾਤਲ ਤੇ ਆਪਣੇ ਖੇਤਰ 'ਚ, ਆਪਣੇ ਇਲਾਕੇ 'ਚ ਪਕੜ ਤੇ ਠੀਕ ਠਾਕ ਇਕੱਠ ਹੋਇਆ, ਇਹਨਾਂ ਨੇ ਬੈਠਕ ਕੀਤੀ। ਉਸ ਬੈਠਕ 'ਚ ਕਹਿੰਦੇ ਵੀ ਆਪਾਂ ਆਪਣੇ ਹਮ ਖਿਆਲੀ ਵਿਚਾਰਧਾਰਾ ਨਾਲ ਗੱਲ ਕਰੀਏ ਕਿ ਸਾਨੂੰ ਇਕੱਠਿਆਂ ਹੋ ਕੇ ਤੁਰਨਾ ਚਾਹੀਦਾ। ਠੀਕ ਹੈ। ਹੁਣ ਉਹ ਕਹਿੰਦੇ ਜੀ ਕੌਣ ਹੈ? ਅਕਾਲੀ ਦਲ ਬਾਦਲ ਨਾਲ ਨਹੀਂ ਜਾ ਸਕਦੇ, ਕਿਉਂਕਿ ਜੀ ਉਹ ਬੀਜੇਪੀ ਨਾਲ ਜਾਣ ਦੀ ਗੱਲ ਕਰਦਾ ਹੈ। ਜਿਹੜਾ ਬੀਜੇਪੀ ਨਾਲ ਜਾਣ ਦੀ ਗੱਲ ਕਰੂਗਾ, ਅਸੀਂ ਉਹਦੇ ਨਾਲ ਨਹੀਂ ਜਾਵਾਂਗੇ। ਇਹਦਾ ਮਤਲਬ ਜੇ ਅਕਾਲੀ ਦਲ ਬਾਦਲ ਨਾਲ ਨਹੀਂ ਜਾ ਸਕਦੇ ਤਾਂ ਤੁਸੀਂ ਪੁਨਰ ਸਰਜੀਤ 'ਚ ਵੀ ਨਹੀਂ ਰਹਿ ਸਕਦੇ। ਗੱਲ ਉੱਥੇ ਵੀ ਬੀਜੇਪੀ ਨਾਲ ਜਾਣ ਦੀ ਹੁੰਦੀ ਹੈ। ਸੋ ਪੁਨਰ ਸਰਜੀਤ 'ਚ ਤਾਂ ਇਹ ਬਾਹਰ ਆ ਗਏ ਜੀ। ਹੁਣ ਜਾਣਗੇ ਕਿੱਥੇ? ਕਹਿੰਦੇ ਜੀ ਗੱਲ ਤੋੜ ਲਓ ਸਿਮਰਜੀਤ ਮਾਨ ਵਾਲੇ ਅਕਾਲੀ ਦਲ ਨਾਲ, ਤੇ ਗੱਲ ਤੋੜ ਲਓ ਜੀ ਵਾਰਸ ਪੰਜਾਬ ਵਾਲੀ ਜਥੇਬੰਦੀ ਨਾਲ। ਵਾਰਸ ਪੰਜਾਬ ਦੀ ਜਥੇਬੰਦੀ ਹੈ, ਜੇ ਪਾਰਟੀ ਨਹੀਂ ਬਣੀ ਉਹ। ਸੋ ਪਰ ਉਹਨੇ ਚੋਣਾਂ ਲੜਨੀਆਂ, ਹੋ ਸਕਦਾ ਆਜ਼ਾਦ ਤਰੀਕੇ ਨਾਲ ਲੜਨੀਆਂ ਪੈ ਜਾਣ ਜੇ ਪਾਰਟੀ ਦਾ ਰੂਪ ਨਹੀਂ ਮਿਲਦਾ ਜੀ ਜੀ। ਸੋ ਇਹਦਾ ਮਤਲਬ ਅਕਾਲੀ ਦਲ ਅੰਮ੍ਰਿਤਸਰ ਨਾਲ ਤਾਂ ਗੱਲ ਤੋਰਨ ਦਾ ਇੱਕ ਸਿਰਫ ਪ੍ਰਗਟਾਵਾ, ਦਿਖਾਵਾ ਹੈ ਕਿ ਅਸੀਂ ਦੇਖੋ ਜੀ ਇੱਕੋ ਸਮੇਂ 2 ਧਿਰਾਂ ਨਾਲ ਗੱਲ ਕਰ ਰਹੇ ਹਾਂ। ਇਹਨਾਂ ਨੂੰ ਪਤਾ ਕਿ ਉੱਥੇ ਸਾਡੀ ਗੱਲ ਨਹੀਂ ਬਣਨੀ। ਇੱਧਰ ਮਤਲਬ ਕਿ ਮਨਪ੍ਰੀਤ ਯਾਲੀ ਵਰਗੇ ਬੰਦੇ ਹੈਗੇ ਜਿਹੜੇ ਵਿੱਚ ਪੈ ਕੇ ਸੈਟਿੰਗ ਕਰਾ ਸਕਦੇ ਨੇ। ਸੋ ਇਸ ਲਈ ਇੱਧਰ ਦਾ ਰੁਖ ਕੀਤਾ ਜਾ ਰਿਹਾ। ਕਹਿੰਦੇ ਸਾਡੀਆਂ ਕੋਈ ਸ਼ਰਤਾਂ ਨੇ ਕਿ ਜੀ ਅਸੀਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਤੁਰੀਏ ਜੀ, ਜਿਹੜੀ ਅਸੀਂ ਪੰਥਕ ਕੌਂਸਲ ਬਣਾਈ ਹੈ ਉਹਨੂੰ ਪ੍ਰਵਾਨ ਕਰ ਲਓ ਜੀ, ਸਾਨੂੰ ਅੰਮ੍ਰਿਤਪਾਲ ਸਿੰਘ ਦੀ ਬਤੌਰ ਮੁੱਖ ਮੰਤਰੀ ਉਮੀਦਵਾਰ ਪ੍ਰਵਾਨ ਹੈ ਜੀ। ਸੋ ਇਹ ਗੱਲਾਂ ਸਾਂਝਾ ਜਿਹਾ ਪ੍ਰੋਗਰਾਮ ਬਣ ਰਿਹਾ। ਠੀਕ ਹੈ। ਸੋ ਪੁਨਰ ਸਰਜੀਤ ਦੇ ਅਕਾਲੀ ਦਲ ਚੋਂ ਨਿਕਲ ਕੇ ਜਿਹੜਾ ਪੁਨਰ ਸਰਜੀਤ ਬਣਿਆ ਸੀ, ਉਸ ਪੁਨਰ ਸਰਜੀਤ ਚੋਂ ਨਿਕਲ ਕੇ ਹੁਣ ਅਕਾਲੀ ਦਲ ਜਿਹੜਾ ਅੰਮ੍ਰਿਤਪਾਲ ਵਾਲੀ ਧਿਰ ਹੈ ਨਾ ਵਾਰਸ ਪੰਜਾਬ ਦੇ, ਉਹਨੂੰ ਮਜ਼ਬੂਤ ਕਰਨ ਦੀ ਕਵਾਇਦ ਤੁਰ ਪਈ ਆ ਇੱਧਰੋਂ। ਤੇ ਇਹਦਾ ਮਤਲਬ ਕੀ ਗਿਆਨੀ ਹਰਪ੍ਰੀਤ ਸਿੰਘ ਇਕੱਲੇ ਰਹਿ ਜਾਣਗੇ? ਸੋ ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਕੀ ਹੁਣ ਇਹ 2 ਲੀਡਰ ਜਿਹੜੇ ਸੰਤਾ ਸਿੰਘ ਉਮੈਦਪੁਰੀ ਤੇ ਇਕਬਾਲ ਸਿੰਘ ਝੁੰਦਾ, ਜਾਂ ਤਾਂ ਇਹ ਵਾਰਸ ਪੰਜਾਬ 'ਚ ਨਜ਼ਰ ਆਉਣਗੇ ਜਾਂ ਘਰੇ ਬਹਿਣਗੇ। ਫਿਲਹਾਲ ਹੋਰ ਕਿਤੇ ਤਾਂ ਅਜੇ ਨਜ਼ਰ ਨਹੀਂ ਆਵੇ।
ਸੋ ਇਹਦਾ ਮਤਲਬ ਪੁਨਰ ਸੁਰਜੀਤ ਵਾਲਾ ਕੰਮ ਤਾਂ ਔਖਾ ਹੈ ਜੀ। ਹੁਣ ਬੂਟੇ ਨੂੰ ਇਕੱਲੇ ਹੀ ਪਾਣੀ ਦੇਣ ਲਈ ਯਾਨੀ ਹਰਪ੍ਰੀਤ ਸਿੰਘ ਹੀ ਬਚੇ ਨੇ ਹੁਣ ਤਾਂ। ਸਹੀ ਹੈ। ਜਾਂਦਿਆਂ ਨੇ ਗੱਲ ਕਰੀਏ ਉਸ ਖਬਰ ਦੇ ਬਾਰੇ ਜਿਹਦੇ ਬਾਰੇ ਸੁਣਨ ਦੇ ਵਿੱਚ ਇਹ ਆ ਰਿਹਾ ਸੀ ਸ਼ਰਮਾ ਜੀ ਕਿ ਵਕਫ ਬੋਰਡ ਦੇ ਵਿੱਚ ਹਿੰਦੂ ਮੈਂਬਰ ਰੱਖੇ ਜਾਣਗੇ। ਹੁਣ ਇਹਦੇ ਮਾਇਨੇ ਕੀ ਕੱਢ ਗਏ ਜੀ? ਨਹੀਂ ਜੀ, 2 ਮੈਂਬਰ ਨਾਮਜ਼ਦ ਕਰਤੇ ਜੀ, ਕਰ ਦਿੱਤੇ ਗਏ ਸੀ ਜੀ। ਜੀ ਦੇਖੋ, ਇਹ ਨਾ ਸਮੇਂ-ਸਮੇਂ ਪਹਿਲੂ ਉੱਠਦਾ ਹੈ, ਖਾਸ ਕਰਕੇ ਜੇ ਆਪਾਂ ਸਿੱਖ ਜਥੇਬੰਦੀਆਂ ਦੇ ਬਾਰੇ ਨਾਲ ਗੱਲ ਕਰੀਏ ਕਿ ਜੀ ਸਾਡੇ ਧਰਮ ਦੇ ਵਿੱਚ RSS ਦਖਲ ਦੇ ਰਹੀ ਹੈ। ਪਹਿਲਾਂ ਤਾਂ ਉਹ ਕਹਿੰਦੇ ਜੀ ਉਹਨਾਂ ਨੇ ਦੇਖੋ ਜੀ ਸੇਮ ਬਣਾਤਾ ਜੀ ਰਾਸ਼ਟਰੀ ਸਿੱਖ ਸੰਗਤ, ਹੈ ਨਾ, ਤੇ ਫਿਰ ਕਹਿੰਦੇ ਜੀ ਹੁਣ ਦਿੱਲੀ ਕਮੇਟੀ, ਹਰਿਆਣਾ ਕਮੇਟੀ ਜੀ ਇਹਨਾਂ 'ਚ ਸਾਡੇ ਰਾਹੀਂ ਦਖਲ ਜਾਂ ਆਪਣੇ ਨੁਮਾਇੰਦੇ ਫਿੱਟ ਕਰਕੇ ਜਾਂ ਆਪਣੇ ਤਰੀਕੇ ਨਾਲ ਕਮੇਟੀਆਂ ਬਣਾ ਕੇ। ਹੁਣ ਨੰਦੇੜ ਸਾਹਿਬ ਵਾਲਾ ਮਾਮਲਾ ਤਾਜ਼ਾ ਹੋ ਕੇ ਹਟਿਆ। ਉੱਥੇ ਲੱਗੇ ਸੀ ਪਹਿਲਾਂ ਨਵੀਂ ਕਮੇਟੀ ਨਾਮਜ਼ਦ ਕਰਕੇ। ਹੁਣ ਉਹ ਕਹਿੰਦੇ ਵੀ ਇੱਥੇ ਘੱਟੋ ਘੱਟ ਉਹ ਸਿੱਖ ਚਿਹਰੇ ਤਾਂ ਲਿਆ ਰਹੇ ਨੇ ਨਾ, ਤੇ ਇੱਥੇ ਸਿੱਖ ਸੰਸਥਾਵਾਂ ਨੂੰ ਤਾਂ ਵੀ ਚਿੰਤਾ ਖੜੀ ਹੈ ਕਿ RSS ਆਪਣੀ ਵਿਚਾਰਧਾਰਾ ਸਿੱਧਿਆਂ ਸਾਡੇ 'ਚ ਦਾਖਲ ਕਰ ਰਹੀ ਹੈ, ਤੇ ਉਹ ਲਿਆ ਕਿਹਨਾਂ ਰਹੀ ਆ? ਹੁਣ ਸਿੱਖ ਆਪ ਪੈਦਾ ਕਰ ਰਹੇ ਨੇ, ਹੋਰਾਂ ਨੂੰ ਨਕਲੀ ਸਿੱਖ ਬਣਾ ਕੇ ਲਿਆ ਰਹੇ ਨੇ ਕਿ ਇਹਨਾਂ ਹੀ ਭਾਈਚਾਰਿਆਂ ਚੋਂ ਸਰਸੇ ਵਰਗਿਆਂ ਨੂੰ ਤੋੜ ਕੇ ਲੈ ਜਾਓ, ਇਹਨਾਂ ਨੂੰ ਲੈ ਜਾਓ, ਉਸੇ ਤਰੀਕੇ ਨਾਲ ਦਾਖਲ ਹੋ ਰਹੇ ਨੇ। ਸੋ ਜੋ ਵੀ ਹੈ ਉੱਥੇ ਉਹ ਫਿਰ ਵੀ ਦਿਖਾਉਣ ਲਈ ਸਿੱਖ ਚਿਹਰਿਆਂ ਰਾਹੀਂ ਦਾਖਲ ਕਰ ਰਹੇ ਨੇ। ਪਰ ਵਕਫ ਬੋਰਡ ਦੇ ਵਿੱਚ ਤਾਂ ਉਹ ਮੁਸਲਮਾਨਾਂ ਨੂੰ ਵੀ ਨਹੀਂ ਲੈ ਕੇ ਜਾ ਰਹੇ, ਕਿਉਂਕਿ RSS ਦੇ ਵਿੱਚ ਮੁਸਲਮਾਨਾਂ ਨੂੰ ਥਾਂ ਨਹੀਂ ਮਿਲਦੀ ਇਹਨਾਂ ਦੇ ਅਜੇ ਜੀ। ਫਿਰ ਉਹ ਕਹਿੰਦੇ ਜੀ ਆਪਾਂ ਵਕਫ ਬੋਰਡ ਦੇ ਸਿਧਾਂਤ ਤੇ ਬਦਲ ਦੋ, ਫਾਰਮੂਲੇ ਬਦਲਤੇ, ਤੇ ਫਾਰਮੂਲੇ ਬਦਲੇ ਤੇ ਉਹਦੇ ਤਹਿਤ ਫਿਰ 2 ਮੈਂਬਰ ਬਾਹਰੋਂ ਫਿੱਟ ਕਰਨ ਦੀ ਕਵਾਇਦ ਤੁਰਤੀ ਜੀ। ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਵਕਫ ਬੋਰਡ 'ਚ 2 ਹਿੰਦੂ ਮੈਂਬਰ ਨਾਮਜ਼ਦ ਕਰਤੇ। ਠੀਕ ਹੈ ਜੀ। ਉਹਨਾਂ 'ਚੋਂ ਇੱਕ ਤਾਂ ਉੱਥੇ BJP ਦਾ ਮੀਡੀਆ ਦਾ ਕੋਆਰਡੀਨੇਟਰ ਹੈ, ਠੀਕ ਹੈ, ਇੱਕ ਪਿਛਲੇ 30 ਸਾਲਾਂ ਤੋਂ ਸੰਘ ਨਾਲ ਜੁੜਿਆ। ਹੁਣ ਮੁਸਲਮਾਨ ਭਾਈਚਾਰਾ ਸੜਕ ਤੇ ਆ ਗਿਆ। ਉਹ ਕਹਿੰਦੇ ਵੀ ਇਹ ਦੱਸੋ ਕਿ ਸਾਡੇ ਅਕੀਦੇ ਨਾਲ, ਸਾਡੇ ਧਰਮ ਨਾਲ ਜੁੜਿਆ ਮਾਮਲਾ ਹੈ ਜੀ। ਅਸੀਂ ਕਦੇ ਮੰਗ ਕੀਤੀ ਹੈ ਕਿ ਸਾਨੂੰ ਕਿਸੇ ਗੁਰਦੁਆਰਾ ਕਮੇਟੀ 'ਚ ਪਾਓ, ਸਾਨੂੰ ਕਿਸੇ ਮੰਦਿਰ ਕਮੇਟੀ 'ਚ ਪਾਓ? ਕਹਿੰਦੇ ਫਿਰ ਸਾਡੀ ਕਮੇਟੀਆਂ 'ਚ ਤੁਹਾਡਾ ਕੀ ਕੰਮ? ਸਰਕਾਰ ਨੇ ਨਾਮਜ਼ਦ ਕਰਨੇ, ਸਾਡੇ ਭਾਈਚਾਰੇ ਚੋਂ ਕਰੇ 2 ਬੰਦੇ ਜਿਹੜੇ ਕਰਨੇ ਨਾਮਜ਼ਦ। ਸੋ ਇਸ ਲਈ ਉਹ ਕਹਿੰਦੇ ਕਿ ਸਿੱਧਾ ਸਾਡੇ ਧਰਮ 'ਚ ਦਖਲ ਹੈ। ਮੈਨੂੰ ਲੱਗਦਾ ਆਉਂਦੇ ਸਮੇਂ 'ਚ ਵਕਫ ਬੋਰਡ ਵਾਲੇ ਮਾਮਲੇ ਤੇ ਵੀ ਵੱਡਾ ਮੁੱਦਾ ਬਣਨ ਵਾਲਾ। ਪਰ ਸਰਕਾਰ ਨੂੰ ਇਹ ਲੱਗਦਾ ਕਿ ਜਿਵੇਂ ਅਸੀਂ ਘੱਟ ਗਿਣਤੀਆਂ ਨੂੰ ਧੱਕ ਕੇ ਕੰਧ ਨਾਲ ਖੜਾ ਕਰ ਰਹੇ ਹਾਂ, ਕਿਸੇ ਨੂੰ ਬੋਲਣ ਨਹੀਂ ਦਿਆਂਗੇ। ਸੋ ਇਸ ਲਈ ਇਹ ਮਾਮਲੇ ਵੱਡੇ ਹੋ ਰਹੇ ਨੇ, ਚਾਹੇ ਸਿੱਖ ਸੰਸਥਾਵਾਂ 'ਚ ਦਖਲ ਦਾ ਹੋਵੇ ਤੇ ਚਾਹੇ ਮੁਸਲਮਾਨ ਭਾਈਚਾਰੇ 'ਚ ਦਖਲ ਦਾ ਹੋਵੇ। ਜੀ। ਸਕੂਲਾਂ 'ਚ ਪੜ੍ਹਾਉਂਦੇ ਹੁੰਦੇ ਸੀ ਭਾਰਤ ਅਨੇਕ ਹੈ ਫਿਰ ਏਕ ਹੈ। ਉਹ ਲੱਗਦਾ ਹੈ ਕਿ ਉਹ ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਲਗਾਤਾਰ ਬੜੀ ਤੇਜ਼ ਰਫ਼ਤਾਰ ਫੜੀ ਜਾ ਰਹੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ USA ਦੇ ਨਾਲ। ਸਤਿ ਸ਼੍ਰੀ ਅਕਾਲ।